ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ, ਮੈਡੀਕੇਅਰ, ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੁਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਭਾਨਾ ਸਿੱਧੂ ਤੋਂ। ਭਾਨਾ ਸਿੱਧੂ ਦੇ ਹਵਾਲੇ ਦੇ ਨਾਲ ਕਹਿੰਦੇ ਪੰਜਾਬ ਸਰਕਾਰ ਨੂੰ ਸਵਾਲ ਕਰਨ ਵਾਲੀਆਂ ਜਿਹੜੀਆਂ ਧਿਰਾਂ ਨੇ ਇਹ ਲਾਮਬੰਦ ਹੋਈਆਂ ਨੇ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੇ ਲਗਭਗ ਹਫ਼ਤੇ 10 ਦਿਨਾਂ ਤੋਂ ਜਿਸ ਕਦਰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਰਾਹੀਂ ਭਾਨਾ ਸਿੱਧੂ ਤੇ ਪਰਚਾ ਦਰ ਪਰਚਾ ਪਾਇਆ ਜਾ ਰਿਹਾ, ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਇਹ ਚਰਚਾ ਹੁਣ ਖੁੱਲ੍ਹੇਆਮ ਚੱਲ ਪਈ ਹੈ ਕਿ ਸਰਕਾਰ ਇੱਕ ਤਰ੍ਹਾਂ ਨਾਲ ਵਧੀਕੀ ਤੇ ਉਤਰ ਰਹੀ ਹੈ। ਸਰਕਾਰ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਪ੍ਰਵੀਨ ਜੀ, ਭਾਨਾ ਸਿੱਧੂ ਦੇ ਖਿਲਾਫ ਜੇਕਰ ਕੋਈ ਮਾਮਲਾ ਹੈ, ਜੇਕਰ ਕੋਈ ਸ਼ਿਕਾਇਤ ਹੈ ਤੇ ਉਸ ਮਸਲੇ ਤੇ ਕਾਰਵਾਈ ਜੇਕਰ ਕਾਨੂੰਨੀ ਰੂਪ 'ਚ ਹੁੰਦੀ ਹੈ ਤਾਂ ਠੀਕ ਹੈ, ਉਹ ਸਮਝ ਆਉਂਦਾ ਕਿ ਹਾਂ ਅਦਾਲਤ ਰੂਪ ਦੇ ਵਿੱਚ ਮਾਮਲਾ ਚੱਲੂਗਾ ਜੀ, ਸਾਰਾ ਕੁਝ ਹੋਊਗਾ। ਪਰ ਅਚਾਨਕ ਪਰਚਿਆਂ ਦਾ ਹੜ ਆ ਜਾਣਾ ਜੀ, ਇੱਕ ਪਰਚਾ ਮਤਲਬ ਚੌਥਾ ਪਰਚਾ ਉਹਦੇ ਪਰ ਹੋਇਆ ਔਰ ਭਿਣਕ ਤੱਕ ਨਹੀਂ ਲੱਗਣ ਦਿੱਤੀ ਕਿ ਹਾਂ ਉਧਰ ਖਬਰ ਆ ਰਹੀ ਹੈ ਕਿ ਪੁਲਿਸ ਦੇ ਰਿਮਾਂਡ ਤੋਂ ਬਾਅਦ ਖਤਮ ਕਰਕੇ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤੇ ਭੇਜਤਾ ਤੇ ਉਸ ਖਬਰ ਦੇ ਆਉਣ ਦੇ ਨਾਲ ਹੀ ਇਹ ਖਬਰ ਆ ਜਾਂਦੀ ਹੈ ਕਿ ਨਹੀਂ ਜੀ, ਮਤਲਬ ਕਿ ਇਹ ਜੁਡੀਸ਼ੀਅਲ ਰਿਮਾਂਡ ਤੋਂ ਬਾਅਦ ਹੁਣ ਮੋਹਾਲੀ ਪੁਲਿਸ ਉਹਨੂੰ ਲੈ ਗਈ ਹੈ। ਸੋ ਇਸ ਲਈ ਇਹ ਸਪਸ਼ਟ ਰੂਪ ਚ ਦਿਖ ਰਿਹਾ ਕਿ ਹਾਂ ਕਿਸ ਤਰ੍ਹਾਂ ਪਰਚਾ ਦਰਜ ਹੋ ਰਿਹਾ। ਹਾਂ, ਕਹਿੰਦੇ ਜੀ ਪਹਿਲਾਂ ਚੈਨ ਚੋਰੀ ਦਾ ਮਾਮਲਾ ਜੀ, ਹਾਂਜੀ ਹੁਣ ਕਹਿੰਦੇ ਜੀ ਆ ਮੋਹਾਲੀ ਵਾਲੇ ਇਮੀਗ੍ਰੇਸ਼ਨ ਵਾਲੇ ਨੇ ਵੀ ਕਹਿਤਾ ਜੀ ਕਿ ਮੇਰੇ ਤੋਂ ਪੈਸੇ ਮੰਗਦਾ ਸੀ ਜੀ, ਮੈਨੂੰ ਤੰਗ ਕਰਦਾ ਸੀ। ਮਤਲਬ ਜੇਕਰ ਪੁਲਿਸ ਤੇ ਸਿਸਟਮ ਸਾਡਾ ਇੰਨਾ ਸੁਹਿਰਦ ਹੈ ਕਿ ਉਹ ਸ਼ਿਕਾਇਤ ਦੇ ਉੱਤੇ ਤੁਰੰਤ ਕਾਰਵਾਈ ਕਰਦਾ ਹੈ, ਤੁਰੰਤ ਪਰਚਾ ਕਰਦਾ ਹੈ, ਤਾਂ ਪੰਜਾਬ ਦੇ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਕਿੰਨੀਆਂ ਸ਼ਿਕਾਇਤਾਂ ਨੇ ਜੀ, ਕਿੰਨੇ ਕੁ ਪਰਚੇ ਹੋਏ ਨੇ ਜੀ। ਇਸ ਤੋਂ ਸਮਝ ਆਉਂਦੀ ਹੈ ਕਿ ਇਹ ਕੋਈ ਬਦਲਾਖੋਰੀ ਨਿੱਜੀ ਕਿੜ ਵੀ ਹੈ। ਇਹਦਾ ਮਤਲਬ ਇਹ ਨਹੀਂਗਾ ਕਿ ਭਾਨਾ ਸਿੱਧੂ ਨੂੰ ਕੋਈ ਕਲੀਨ ਚਿਟ ਦਿੱਤੀ ਜਾ ਰਹੀ ਹੈ। ਪਰ ਇਸ ਤੋਂ ਇਹ ਸਵਾਲ ਤਾਂ ਹੈ ਨਾ ਕਿ ਅਚਾਨਕ ਇੰਨੀ ਤੇਜ਼ੀ ਕਿਉਂ? ਇਸ ਦੇ ਪਿੱਛੇ ਸਰਕਾਰੀ ਮਨਸ਼ਾ ਸਮਝ ਆਉਂਦੀ ਹੈ ਕਿ ਸਰਕਾਰ ਨੂੰ ਸਵਾਲ ਕਰਦਾ ਜੀ, ਸਰਕਾਰ ਨੂੰ ਭੰਡਦਾ ਜੀ, ਸਰਕਾਰ ਦੀਆਂ ਨੀਤੀਆਂ ਤੇ ਉਂਗਲ ਧਰਦਾ ਜੀ। ਹਾਂ, ਕਿਸੇ ਬਾਰੇ ਨਿੱਜੀ ਟਿੱਪਣੀ ਕੀਤੀ ਗਈ ਹੈ ਤਾਂ ਉਸ ਦੇ ਉੱਤੇ ਇਹਦਾ ਮਤਲਬ ਇਹ ਨਹੀਂਗਾ ਕਿ ਪੁਲਿਸ ਨਾਲ ਇਹ ਤਸ਼ੱਦਦ ਢਵਾਓ। ਲੱਖਾ ਸਿਧਾਣਾ ਤਾਂ ਬਹੁਤ ਗਾਂਹ ਵੱਧ ਕੇ ਗੱਲ ਕਰ ਰਿਹਾ ਕਿ ਉਹ ਤਾਂ ਕਹਿੰਦਾ ਜੀ ਵੀਡੀਓ ਕਾਲਿੰਗ ਹੋਈਆਂ, ਇਹ ਹੋਇਆ ਹੈ ਨਾ। ਜੇਕਰ ਉਹ ਸਾਰਾ ਕੁਝ ਹੋਇਆ ਫਿਰ ਤਾਂ ਹੋਰ ਵੀ ਸ਼ਰਮਨਾਕ ਹੈ। ਕੱਲ ਅਨਾਜ ਮੰਡੀ ਜਿਹੜੀ ਕੋਟਦੂਨਾ ਬਰਨਾਲੇ ਵਿਖੇ ਹੈ, ਹਾਂਜੀ, ਉੱਥੇ ਆਪ ਮਹਾਰੇ ਇਕੱਠ ਹੋਇਆ। ਹੁਣ ਇਹ ਇੱਥੇ ਨਾ ਤਾਂ ਰੋਡਵੇਜ਼ ਦੀਆਂ ਬੱਸਾਂ ਲੱਗੀਆਂ ਸੀ, ਆਜੋ ਭਾਈ ਰੈਲੀ ਚ ਢਾਉਣੇ ਆ ਬੰਦੇ, ਨਾ ਸਰਕਾਰ ਦੀ ਕੋਈ ਸਹੂਲਤ ਸੀ, ਨਾ ਕਿਸੇ ਨੂੰ ਦਿਹਾੜੀ ਮਿਲਣੀ ਸੀ, ਨਾ ਕਿਸੇ ਪਾਰਟੀ ਦੀ ਰੈਲੀ ਸੀ, ਨਾ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਝੰਡਾ ਸੀ। ਉਹਦੇ ਬਾਵਜੂਦ ਲੋਕ ਆਪ ਮਾਰੇ ਆਏ ਨੇ। ਇਹਦਾ ਮਤਲਬ ਇਹ ਨਹੀਂਗਾ ਕਿ ਇਹ ਸਾਰੇ ਭਾਨਾ ਸਿੱਧੂ ਦੇ ਹੱਕ ਚ ਆ ਗਏ ਜੀ। ਅੱਛਾ, ਸਰਕਾਰ ਦੇ ਖਿਲਾਫ ਜ਼ਰੂਰ ਆਏ ਨੇ। ਉਹਨਾਂ ਨੂੰ ਇਹ ਲੱਗਦਾ ਕਿ ਹਾਂ ਚਾਹੇ ਭਾਨਾ ਸਿੱਧੂ ਦੇ ਨਾਲ ਸਾਡੀਆਂ ਗੱਲਾਂ ਨੂੰ ਲੈ ਕੇ ਸਹਿਮਤੀ ਹੋਵੇ ਨਾ ਹੋਵੇ, ਪਰ ਸਰਕਾਰ ਦਾ ਤਰੀਕਾ ਸਹੀ ਨਹੀਂ ਹੈ। ਬਿਲਕੁਲ ਸਹੀ, ਸਰਕਾਰ ਦਾ ਢੰਗ ਸਹੀ ਨਹੀਂ ਹੈ। ਨਜ਼ਰੀਆ ਸਰਕਾਰਾਂ ਏਦਾਂ ਨਹੀਂ ਚੱਲਦੀਆਂ ਹੁੰਦੀਆਂ ਜਿਸ ਤਰ੍ਹਾਂ ਚਲਾਇਆ ਜਾ ਰਿਹਾ। ਸੋ ਇਸ ਲਈ ਉਹ ਇਕੱਠ ਤੇ ਉਸੇ ਇਕੱਠ ਦਾ ਤਾਂ ਹੀ ਮੈਂ ਕਹਿ ਰਿਹਾ ਕਿ ਇਹ ਸਾਰੀਆਂ ਧਿਰਾਂ ਲਾਮਬੰਦੀ ਦਾ ਪਹਿਲੂ ਤੁਸੀਂ ਇਹ ਦੇਖੋ ਕਿ ਉਸੇ ਸਟੇਜ ਤੇ ਸੁਖਪਾਲ ਖਹਿਰਾ ਵੀ ਆ, ਉਸੇ ਸਟੇਜ ਤੇ ਸਿਮਰਜੀਤ ਮਾਨ ਵੀ ਆ। ਇਹ ਆਪਣੇ ਆਪ ਚ ਉਸੇ ਸਟੇਜ ਤੇ ਪਰਮਿੰਦਰ ਢੀਂਡਸਾ ਵੀ ਹੈ ਜੀ। ਅੱਛਾ, ਲੱਖਾ ਸਿਧਾਣਾ ਵੀ ਹੈ। ਇਸ ਲਈ ਇੱਕ ਸਟੇਜ ਤੋਂ ਜਿਵੇਂ ਸੁਖਪਾਲ ਖਹਿਰਾ ਨੇ, ਸਿਮਰਜੀਤ ਮਾਨ ਨੇ,
ਇਸੇ ਤਰ੍ਹਾਂ ਇਕਬਾਲ ਸਿੰਘ ਝੁੰਦਾ ਹੋਰਾਂ ਨੇ, ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ, ਲੱਖਾ ਸਦਾਣਾ ਨੇ, ਪਰਮਿੰਦਰ ਝੋਟੇ ਨੇ, ਗੁਰਚਰਨ ਸਿੰਘ ਨੇ ਤੇ ਹੋਰ ਨੌਜਵਾਨਾਂ ਨੇ ਤੇ ਵੱਖ-ਵੱਖ ਸੰਸਥਾਵਾਂ ਦੇ, ਕਿਸਾਨ ਜਥੇਬੰਦੀਆਂ ਦੇ ਕੁਝ ਨੁਮਾਇੰਦਿਆਂ ਨੇ, ਸਮਾਜਿਕ ਸੰਗਠਨਾਂ ਨੇ ਇਕੱਠਿਆਂ ਹੋ ਕੇ ਕਿਹਾ ਕਿ ਸਰਕਾਰ ਨੂੰ ਸਵਾਲ ਪੁੱਛਣਾ ਹੀ ਜੇ ਗੁਨਾਹ ਹੈ। ਲਗਭਗ ਸਾਰੀਆਂ ਧਿਰਾਂ ਉਹੀ ਇਕੱਠੀਆਂ ਹੋਈਆਂ ਨਾ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਸਰਕਾਰ ਨੂੰ ਪੁੱਛਣ ਦਾ ਹੱਕ ਰੱਖਦੇ ਹਾਂ। ਹਾਂਜੀ ਹਾਂਜੀ ਬਿਲਕੁਲ। ਜੇ ਸਰਕਾਰ ਦੀ ਨਜ਼ਰ 'ਚ ਇਹ ਸੀਗਾ ਕਿ ਹਾਂ ਸਵਾਲ ਪੁੱਛਣ ਵਾਲੇ ਗੁਨਾਹਗਾਰ ਨੇ, ਫਿਰ ਕੱਲ ਸਾਰਿਆਂ ਨੂੰ ਉੱਥੇ ਲਾਮ ਫੜ ਲੈਂਦੇ, ਦਾ ਲੀਡਰ ਫੜ ਲੈਂਦੇ, ਜਨਤਾ ਹੀ ਸੀ, ਜਨਤਾ ਇਕੱਠੀ ਕਰ ਲੈਂਦੇ ਸਾਰੀ, ਉਸੇ ਨੂੰ ਜੇਲ੍ਹ ਬਣਾ ਲੈਂਦੇ, ਮੰਡੀ ਨੂੰ ਹੈ ਫਿਰ। ਇਸ ਲਈ ਪੰਜਾਬ ਸਰਕਾਰ ਮੈਨੂੰ ਲੱਗਦਾ ਸੱਤਾ ਦੇ ਨਸ਼ੇ ਦੇ ਵਿੱਚ ਗਲਤੀ ਦਰ ਗਲਤੀ ਕਰ ਰਹੀ ਹੈ ਤੇ ਉਸ ਦਾ ਉਹਨੂੰ ਆਉਣ ਵਾਲੇ ਸਮੇਂ 'ਚ ਖਮਿਆਜ਼ਾ ਭੁਗਤਣਾ ਪੈ ਸਕਦਾ। ਸਰਕਾਰਾਂ ਨੂੰ ਇਸ ਤਰ੍ਹਾਂ ਰਿਐਕਟ ਨਹੀਂ ਕਰਨਾ ਚਾਹੀਦਾ। ਇਹ ਸਰਕਾਰ ਤੇ ਫਿਰ ਬਿਨਾਂ ਮਤਲਬ ਦੇ ਸਿਸਟਮ 'ਚ ਫਰਕ ਹੀ ਰਹਿ ਗਿਆ ਜੀ। ਕਾਨੂੰਨ ਨਾਂ ਦੀ ਚੀਜ਼ ਕਿੱਥੇ ਰਹਿ ਗਈ? ਸੋ ਇਸ ਲਈ ਬੇਸ਼ੱਕ ਉਹ ਕਹਿੰਦੇ ਜੀ ਸਾਡੇ ਕੋਲ ਕੰਪਲੇਂਟ ਆਉਂਦੀ ਹੈ ਜੀ, ਸਾਡੇ ਕੋਲ ਸਕਾਰਪੀਓ ਗੱਡੀ ਦੀ ਕੰਪਲੇਂਟ ਆ ਗਈ ਜੀ, ਸਾਡੇ ਕੋਲ ਚੈਨ ਖੋਹਣ ਦੀ ਕੰਪਲੇਂਟ ਆ ਗਈ ਜੀ, ਸਾਡੇ ਕੋਲ 10,000 ਮੰਗਣ ਦੀ ਕੰਪਲੇਂਟ ਆ ਗਈ ਜੀ, ਆ ਹੁਣ ਮਹਾਲੀ ਵਾਲੇ ਨੇ ਧਮਕੀ ਦੇਣ ਦੀ ਕੰਪਲੇਂਟ ਆ ਗਈ ਜੀ। ਇਸ ਲਈ ਪਰਚੇ ਦਰਜ ਹੋ ਰਹੇ ਨੇ ਪੰਜਾਬ ਦੇ ਵਿੱਚ। ਹਰ ਰੋਜ਼ ਤੁਸੀਂ ਸੋਸ਼ਲ ਮੀਡੀਆ ਕੱਢ ਕੇ ਦੇਖ ਲਓ, ਸਥਾਨਕ ਅਖਬਾਰਾਂ ਕੱਢ ਕੇ ਦੇਖ ਲਓ, ਪਿੰਡਾਂ ਦੇ ਵਿੱਚ ਜਾ ਕੇ ਸੱਥ 'ਚ ਬੈਠ ਕੇ ਪੁੱਛ ਕੇ ਦੇਖ ਲਓ, ਹਰ ਪਿੰਡ ਕੋਲ 10-10, 20-20 ਕਹਾਣੀਆਂ ਨੇ ਇਮੀਗ੍ਰੇਸ਼ਨ ਵਾਲੀਆਂ ਕੰਪਨੀਆਂ ਵੱਲੋਂ ਠੱਗੀ ਦੀਆਂ। ਬਿਲਕੁਲ ਸਹੀ ਹੈ। ਤੇ ਉਹਨਾਂ ਦੇ ਖਿਲਾਫ ਕਦੋਂ ਕਾਰਵਾਈ ਕੀਤੀ ਹੈ, ਕਿੰਨੀ ਕਾਰਵਾਈ ਕੀਤੀ ਹੈ? ਮੈਂ ਕਹਿੰਦਾ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਮਾਰ ਕੇ ਦੇਖ ਲਓ। ਕੀ ਇਹ ਪਾਰਟੀਆਂ ਨੂੰ ਫੰਡ ਦਿੰਦੇ ਨੇ ਇਸ ਲਈ? ਕੀ ਇਹ ਇਲਾਕੇ ਦੇ ਪੁਲਿਸ ਥਾਣਿਆਂ 'ਚ ਮੱਥਾ ਟੇਕ ਕੇ ਆਉਂਦੇ ਨੇ ਇਸ ਲਈ? ਜੀ ਖਿਲਾਫ ਕਾਰਵਾਈ ਨਹੀਂ। ਸੋ ਇਹ ਆਪਣੇ ਆਪ 'ਚ ਇੱਕ ਪਹਿਲੂ ਖੜਾ ਕਿ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਸਾਰੀਆਂ ਇਮੀਗ੍ਰੇਸ਼ਨ ਕੰਪਨੀਆਂ ਮਾੜੀ ਨੇ। ਜਿਹੜੇ ਆਪਣਾ ਸਹੀ ਨਿਯਮਾਂ ਤਹਿਤ ਕੰਮ ਕਰਦੇ ਨੇ ਉਹ ਆਪਣਾ ਕੰਮ ਕਰਦੇ ਨੇ। ਉਹਦੀ ਆੜ ਦੇ ਵਿੱਚ ਜਿਹੜੇ ਲੋਕਾਂ ਨਾਲ ਠੱਗੀ ਕਰਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਤੋਂ ਫਿਰ ਸਰਕਾਰ ਦਾ ਹਰਾ ਪੈਨ ਕਿਉਂ ਕੰਮ ਨਹੀਂ ਕਰਦਾ? ਇਸ ਲਈ ਕੱਲ ਭਾਨੇ ਸਿੱਧੂ ਦੇ ਹਵਾਲੇ ਨਾਲ ਬਰਨਾਲੇ ਦੀ ਉਸ ਕੋਟਦੂਨਾ ਦੀ ਅਨਾਜ ਮੰਡੀ ਦੇ ਵਿੱਚ ਲਗਭਗ ਉਹ ਸਾਰੀਆਂ ਧਿਰਾਂ ਇੱਕ ਮੰਚ ਤੇ ਨਜ਼ਰ ਆਈਆਂ ਜਿਨ੍ਹਾਂ ਨੂੰ ਲੱਗਦਾ ਕਿ ਪੰਜਾਬ ਸਰਕਾਰ ਧੱਕਾ ਵੀ ਕਰਨ ਲੱਗ ਪਈ, ਪੰਜਾਬ ਸਰਕਾਰ ਵਧੀਕੀ ਵੀ ਕਰਨ ਲੱਗ ਗਈ, ਪੰਜਾਬ ਸਰਕਾਰ ਆਪਣੇ ਲੋਕਾਂ ਦੀ ਆਵਾਜ਼ ਸੁਣਨੋਂ ਵੀ ਹਟ ਗਈ। ਉਸ ਨੂੰ ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਨੂੰ ਸਵਾਲ ਕਰਨ ਲਾਤਾ, ਉਹੀ ਸਵਾਲ ਤੋਂ ਸਰਕਾਰ ਡਰਨ ਲੱਗ ਗਈ। ਕੱਲ ਉੱਥੇ ਉਹ ਲੋਕ ਵੀ ਪਹੁੰਚੇ ਸੀ ਪ੍ਰਵੀਨ ਜੀ, ਜਿਹੜੇ ਕਹਿੰਦੇ ਸੀ ਕਿ ਅਸੀਂ ਸਰਕਾਰ ਲਈ ਪ੍ਰਚਾਰ ਕਰਦੇ ਰਹੇ ਹਾਂ, ਅਸੀਂ ਸਰਕਾਰ ਲਈ ਆਮ ਆਦਮੀ ਪਾਰਟੀ ਲਈ ਵੋਟਾਂ ਮੰਗੀਆਂ। ਉਹ ਚਿਹਰੇ ਮੋਹਰੇ ਵੀ ਹਾਜ਼ਰ ਸੀ, ਉਹ ਕਹਿੰਦੇ ਅਸੀਂ ਗਲਤੀ ਕਰ ਲਈ। ਸੋ ਇਸ ਲਈ ਇਹ ਸਰਕਾਰ ਨੂੰ ਸੱਤਾ 'ਚ ਰਹਿੰਦਿਆਂ ਕਈ ਵਾਰ ਨਹੀਂ ਦਿਖਦੀਆਂ ਚੀਜ਼ਾਂ, ਪਰ ਦੇਰ ਹੋ ਜਾਂਦੀ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਇੱਥੇ ਪੰਜਾਬ ਦੇ ਵਿੱਚ ਮੁਫ਼ਤ ਵਾਲੀਆਂ ਸਕੀਮਾਂ, ਵਾਅਦੇ ਦਾਅਵੇ ਬਾਦਲਾਂ ਤੇ ਕੈਪਟਨਾਂ ਨੇ ਵੀ ਬਹੁਤ ਕੀਤੇ ਨੇ, ਪਰ ਲੋਕਾਂ ਨੇ ਉਹ ਵੀ ਹਰਾਏ ਨੇ। ਹਾਂਜੀ ਹਾਂਜੀ ਬਿਲਕੁਲ ਜੀ ਜੀ। ਤੇ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਹੁਣ ਸੰਗਰੂਰ ਦੇ ਕਹਿੰਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਨੇ ਹੋਸਟਲ ਦੇ ਵਿੱਚ ਖੁਦਕੁਸ਼ੀ ਕਰ ਲਈ ਜੀ। ਜੀ ਬਹੁਤ ਮੰਦਭਾਗੀ ਖਬਰ ਹੈ ਜੀ। ਬਿਲਕੁਲ। ਸੰਗਰੂਰ ਖੇਤਰ ਦਾ ਇਹ ਸਕੂਲ ਤੁਹਾਡੇ ਧਿਆਨ 'ਚ ਹੋਣਾ, ਪਹਿਲਾਂ ਵੀ ਚਰਚਾ 'ਚ ਆਇਆ ਸੀ। ਇਹ ਸਕੂਲ ਉਹੀ ਹੈ ਘਾਬਦਾ ਵਾਲਾ ਮੈਰੀਟੋਰੀਅਸ ਸਕੂਲ, ਜਿੱਥੇ 73 ਤੋਂ ਵੱਧ ਜਵਾਕ ਅਚਾਨਕ ਘਟੀਆ ਖਾਣਾ ਖਾਣ ਕਰਕੇ ਬਿਮਾਰ ਹੋ ਗਏ। ਅੱਛਾ ਜੀ। ਜੀ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਸੰਗਰੂਰ ਖੇਤਰ ਦਾ ਸਕੂਲ ਹੈ। ਸੋ ਸੰਗਰੂਰ ਅੱਜ ਕੱਲ CM ਸਾਹਿਬ ਦਾ ਘਰ ਦਾ ਖੇਤਰ ਹੈ। ਹਾਂਜੀ ਹਾਂਜੀ ਬਿਲਕੁਲ, ਉਹਨਾਂ ਦਾ ਜੱਦੀ ਖੇਤਰ ਹੈ। ਉਸ ਖੇਤਰ ਤੋਂ ਇਹ ਖਬਰ ਹੈ ਤੇ ਫਿਰ ਬਾਕੀ ਪੰਜਾਬ ਦਾ ਕੀ ਹਾਲ ਹੁੰਦਾ ਹੋਊਗਾ ਇੱਥੋਂ ਦਾ ਲਾ ਲਓ ਕਿ ਉਸ ਮੈਰੀਟੋਰੀਅਸ ਸਕੂਲ ਘਾਬਦਾ, ਜਿੱਥੇ ਪਿਛਲੇ ਦਿਨੀ 73 ਜਵਾਕ ਬਿਮਾਰ ਹੁੰਦੇ ਨੇ ਤੇ ਉਹਨਾਂ ਲੰਮੇ ਸਮੇਂ ਤੋਂ ਸ਼ਿਕਾਇਤਾਂ ਸੀਗੀਆਂ ਕਿ ਸਾਨੂੰ ਚੰਗੀ ਰੋਟੀ ਨਹੀਂ ਮਿਲਦੀ, ਸਹੀ ਖਾਣਾ ਨਹੀਂ ਮਿਲਦਾ। ਉਹ ਤੋਂ ਬਾਅਦ ਸਿੱਖਿਆ ਮੰਤਰੀ ਸਾਹਿਬ ਗਏ, ਮੈਨੇਜਰ ਵੀ ਸਸਪੈਂਡ ਕਰ ਦਿਓ ਜੀ, ਠੇਕੇਦਾਰ ਵੀ ਸਸਪੈਂਡ ਕਰ ਦਿਓ ਜੀ, ਉਹਦੇ ਖਿਲਾਫ ਕਾਰਵਾਈ ਵੀ ਕਰ ਦਿਓ ਜੀ, ਗ੍ਰਿਫਤਾਰੀ ਵੀ ਕਰ ਦਿਓ ਜੀ, ਰਿਪੋਰਟਾਂ ਵੀ ਤਲਬ ਕਰ ਲਓ ਜੀ, ਕਮੇਟੀ ਵੀ ਬਣਾ ਦਿਓ ਜੀ। ਤੇ ਉਹ ਤੋਂ ਬਾਅਦ ਥੋੜੀ ਬਹੁਤ ਡਾਈਟ ਦੇ ਪੈਸੇ ਵੀ ਵਧਾਏ ਉੱਥੇ। ਹੁਣ ਉਸੇ ਸਕੂਲ ਚੋਂ ਇਹ ਮੰਦਭਾਗੀ ਖਬਰ ਆਈ ਹੈ ਕਿ ਜਵਾਕ ਉੱਥੇ ਖੁਦਕੁਸ਼ੀ ਕਰ ਗਿਆ, ਕਿਉਂਕਿ ਜੇ ਉੱਥੇ ਉਹਨਾਂ ਨੂੰ ਸੁਖਾਵਾਂ ਮਾਹੌਲ ਨਹੀਂ ਮਿਲ ਰਿਹਾ, ਕੋਈ ਦਿੱਕਤਾਂ ਆ ਰਹੀਆਂ ਨੇ ਮਾਹੌਲ 'ਚ, ਤਾਂ ਇਹ ਘਟਨਾਵਾਂ ਵਾਪਰਦੀਆਂ ਨੇ। ਹੁਣ ਕਹਿੰਦੇ ਕਿ ਇਹ ਸਕੂਲ ਦਾ ਇਹ 12ਵੀਂ ਕਲਾਸ ਦਾ ਜਵਾਕ ਸੀ ਜੀ। 10ਵੀਂ 'ਚ ਇਹਦੇ ਬੜੇ ਸੋਹਣੇ ਨੰਬਰ ਆਏ। 16 ਸਾਲ ਦਾ ਕਰਨ ਸਿੰਘ ਨਾਮ ਦਾ ਇਹ ਨੌਜਵਾਨ ਮੂਨਕ ਦੇ ਪਿੰਡ, ਮੂਨਕ ਦੇ ਖੇਤਰ ਦਾ ਰਹਿਣ ਵਾਲਾ। ਸੋ ਉਸ ਬੱਚੇ ਦੇ 10ਵੀਂ ਦੇ ਵਿੱਚ ਚੰਗੇ ਨੰਬਰ ਸੀ, ਇਸ ਲਈ ਉਹਦੀ ਮੈਰੀਟੋਰੀਅਸ ਸਕੂਲ 'ਚ ਐਡਮਿਸ਼ਨ ਹੋਈ ਸੀ ਜੀ। ਤੇ ਕਹਿੰਦੇ ਜੀ ਸਕੂਲ ਤੋਂ ਮਤਲਬ ਕਿ ਘੰਟਾ ਕੁ ਪਹਿਲਾਂ ਹੀ ਬਾਪੂ ਨੂੰ ਫੋਨ ਆਉਂਦਾ, 2-3 ਘੰਟੇ ਪਹਿਲਾਂ ਹੀ, ਕਿ ਜੀ ਤੁਹਾਡਾ ਜਵਾਕ ਦੇ ਇਸ ਵਾਰ ਨੰਬਰ ਘੱਟ ਆਏ ਨੇ ਜੀ, ਹੈ ਨਾ, ਉਹ ਪੜ੍ਹਦਾ ਨੀ ਗਾ ਜੀ, ਧਿਆਨ ਨਹੀਂ ਦਿੰਦਾ, ਅਸੀਂ ਉਹਨੂੰ ਘਰੇ ਤੋਰ ਦੇਣਾ, ਹੈ ਨਾ। ਤੇ ਜਿਹੜੇ ਪਿਓ ਨੂੰ ਇਹ
ਕਹਿ ਰਹੇ ਨੇ ਕਿ ਹਾਂ ਤੁਹਾਡਾ ਜਵਾਕ ਪੜ੍ਹਦਾ ਨਹੀਂ, ਅਸੀਂ ਘਰੇ ਤੋੜ ਦੇਣਾ, ਉਹਨੇ ਜਵਾਕ ਨੂੰ ਕੀ ਕੁਛ ਕਿਹਾ ਹੋਊਗਾ ਇਹਦਾ ਅੰਦਾਜ਼ਾ ਲਾ ਲਓ। ਜੀ। ਇਹ ਜਾਂਚ ਦਾ ਵਿਸ਼ਾ, ਇਹ ਜਾਂਚ ਹੋਣੀ ਚਾਹੀਦੀ ਹੈ ਇਸ ਪਹਿਲੂ ਦੀ, ਹੂੰ, ਕਿ ਬੱਚੇ ਮਤਲਬ ਅੱਜ ਕੱਲ ਜਿਹੜਾ ਆਹ ਨਜ਼ਰੀਆ ਬਣਾ ਲਿਆ ਕਈਆਂ ਨੇ, ਹੂੰ, ਹੂੰ, ਤੇਰਾ ਕੱਖ ਨਹੀਂ ਬਣਨਾ, ਹੂੰ, ਤੂੰ ਤਾਂ ਕੁਛ ਕਰ ਹੀ ਨਹੀਂ ਸਕਦਾ। ਆਹ ਚੀਜ਼ਾਂ ਬੱਚਿਆਂ ਦੇ ਮਨਾਂ ਨੂੰ, ਹੋਰ ਬੱਚਿਆਂ ਦੀ ਹਾਜ਼ਰੀ 'ਚ ਠੇਸ ਪਹੁੰਚਾਉਂਦੀਆਂ ਨੇ। ਕੀ ਕੋਈ ਅਜਿਹੇ ਬੋਲ ਉਹਨੂੰ ਬੋਲੇ ਗਏ ਜੀ। ਜਿਹੜੇ ਉਹਦੇ ਦਿਲ ਤੇ ਲੱਗੇ? ਜੇਕਰ ਉਹਦੇ ਪਿਓ ਨੂੰ ਫੋਨ ਤੇ ਤੁਸੀਂ ਇਹ ਕਹੀ ਜਾਂਦੇ ਹੋ ਕਿ ਨਿਆਣਾ ਘਰ ਤੋੜ ਦੇਣਾ, ਹੂੰ, ਹੂੰ, ਜਦੋਂ ਬੱਚਾ ਤੁਹਾਡੇ ਕੋਲ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਹੈ, ਕਿਉਂ ਨਹੀਂ ਪੜ੍ਹ ਪਾ ਰਿਹਾ ਉਹ? ਹੂੰ, ਘੱਟਣੇ ਦਾ ਮਤਲਬ ਤੁਹਾਡੀ ਨਲਾਇਕੀ ਹੈ, ਮਾਪਿਆਂ ਨੇ ਤਾਂ ਨੰਬਰ ਪੂਰੇ ਦੇ ਕੇ ਤੋਰਿਆ ਸੀ ਨਾ ਤੁਹਾਡੇ ਕੋਲ। ਹੂੰ, ਇਸ ਲਈ ਕਹਿੰਦੇ ਜੀ ਉਹ ਤੋਂ ਬਾਅਦ 3 ਘੰਟਿਆਂ ਬਾਅਦ ਇਸ ਫੋਨ ਤੋਂ ਬਾਅਦ ਦੁਬਾਰਾ ਸਕੂਲ ਤੋਂ ਫੋਨ ਆਉਂਦਾ ਕਿ ਤੁਹਾਡੇ ਬੱਚੇ ਨੇ ਖੁਦਕੁਸ਼ੀ ਕਰ ਲਈ। ਪ੍ਰਵੀਨ ਜੀ, ਇਸੇ ਤਰ੍ਹਾਂ ਦੀ ਮੈਂ ਖਬਰ ਦੇਖ ਰਿਹਾ ਸੀ, ਕੋਟਾ ਦੇ ਵਿੱਚ ਇੱਕ ਬੱਚੀ ਨੇ ਹੂੰ, ਹੂੰ, ਆਪਣੇ ਮਾਪਿਆਂ ਨੂੰ ਲਿਖ ਕੇ ਖੁਦਕੁਸ਼ੀ ਕੀਤੀ ਕਿ ਮੈਥੋਂ ਨਹੀਂ ਜਈ ਹੋਣੀ ਪਾਸ। ਮਤਲਬ ਅੱਛਾ, ਕਿਤੇ ਨਾ ਕਿਤੇ ਬੱਚਿਆਂ ਤੇ ਇਸ ਮੌਕੇ ਜਿਹੋ ਜਿਹਾ ਮਾਨਸਿਕ ਦਬਾਅ ਬਣਾਇਆ ਜਾਂਦਾ ਕਿ ਤੂੰ ਆਹੀ ਕਰਨਾ ਹੈ, ਹੂੰ, ਤੂੰ ਆਹੀ ਬਣ ਕੇ ਦਿਖਾਉਣਾ ਹੈ। ਅਸੀਂ ਆਪਣੀਆਂ ਨਲਾਇਕੀਆਂ ਵੀ ਬੱਚਿਆਂ ਦੇ ਵਿੱਚੋਂ ਚੰਗੇ ਨੰਬਰਾਂ ਦੇ ਰੂਪ ਚ ਭਾਲਦੇ ਹਾਂ ਕਿ ਜੋ ਅਸੀਂ ਨਹੀਂ ਕਰ ਸਕੇ ਉਹ ਨਿਆਣੇ ਕਰ ਦੇਣ। ਹੂੰ, ਸੋ ਉਹਦਾ ਅਸਰ ਵੀ ਕਿਤੇ ਬੱਚੇ ਦਬਾਅ ਚੱਲ ਰਹੇ ਹੁੰਦੇ ਨੇ। ਔਰ ਅਧਿਆਪਕ ਨੂੰ ਜਦੋਂ ਬੱਚਾ ਸੌਂਪ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਅਧਿਆਪਕ ਨੂੰ ਉਸ ਨਾਲ ਆਪਣੇ ਬੱਚੇ ਵਾਲਾ ਵਿਵਹਾਰ ਜੇ ਹੁੰਦਾ ਹੋਵੇ ਤਾਂ ਅਜਿਹੀਆਂ ਘਟਨਾ ਨਾ ਵਾਪਰਨ। ਸਾਡੇ ਸਮੇਂ ਮਾਸਟਰਾਂ ਨੂੰ ਪਤਾ ਲੱਗਦਾ ਸੀ ਕਿ ਅੱਜ ਚੁੱਪ ਕਰਿਆ ਜਾਂ ਬੈਠਾ ਗੁਰੂ ਬੱਟਾ ਬਣ ਕੇ ਤਾਂ ਅੰਦਰ ਕੋਈ ਮਸਲਾ ਹੈ, ਹਾਂਜੀ, ਹਾਂਜੀ, ਬਿਲਕੁਲ। ਕਿ ਉਹਨੂੰ ਸਾਰੀ ਕਲਾਸ ਤੋੜ ਕੇ ਉਹਨੂੰ ਇਕੱਲੇ ਨੂੰ ਬਿਠਾ ਕੇ ਪੜੋਸ ਵੀ ਲੈਂਦੇ ਸੀ, ਝੜਕ ਵੀ ਲੈਂਦੇ ਸੀ, ਮਨਾ ਵੀ ਲੈਂਦੇ ਸੀ। ਪਰ ਹੁਣ ਉਹ ਵਰਤਾਰਾ ਖਤਮ ਜਾ ਹੋ ਗਿਆ। ਹੂੰ, ਮਾਪੇ ਵੀ ਕਹਿੰਦੇ ਸਾਡੇ ਨਿਆਣੇ ਨੂੰ ਟੋਕਣਾ ਨਹੀਂ, ਜੀ। ਕਹਿਣਾ ਨਹੀਂ ਹੈ। ਤੇ ਅੱਜ ਕੱਲ ਦੇ ਅਧਿਆਪਕਾਂ ਦਾ ਕਹਿਣ ਦਾ ਤਰੀਕਾ ਕਿ ਹਾਂ ਡੰਡਾ ਮਾਰਨਾ ਨਹੀਂ ਤੇ ਬਾਕੀ ਜੋ ਮਰਜ਼ੀ ਕਹਿ ਲਓ ਜੀ। ਹੂੰ, ਸੋ ਇਸ ਲਈ ਇਹ ਘਟਨਾਵਾਂ ਅੱਜ ਗੌਰ ਮੰਗਦੀਆਂ ਨੇ ਕਿ ਜੇਕਰ ਸੰਗਰੂਰ ਦੇ ਇੱਕ ਮੈਰੀਟੋਰੀਅਸ ਸਕੂਲ ਦੇ ਵਿੱਚ ਇਹ ਘਟਨਾ ਵਾਪਰੀ ਹੈ, ਹੂੰ, ਹੁਣ ਇਹ ਜਵਾਕ ਤਾਂ ਮੁੜਨਾ ਨਹੀਂ, ਪਰ ਜੀ, ਉਹਦੇ ਨਾਲ ਦੇ ਸਾਥੀਆਂ ਦੀ ਇਸ ਮੌਕੇ ਕੀ ਮਾਨਸਿਕ ਸਥਿਤੀ ਹੋਊਗੀ ਉਹ ਉਸ ਨੂੰ ਸਮਝਣ ਦੀ ਲੋੜ ਹੈ। ਹੂੰ, ਉੱਤੇ ਵੀ ਕੰਮ ਕਰਨ ਦੀ ਲੋੜ ਹੈ। ਬਿਲਕੁਲ ਸਹੀ। ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੋਦੀ ਜੀ ਕੱਲ ਲੱਗੇ ਹੋਏ ਸੀ ਬੱਚਿਆਂ ਦੀ ਕਲਾਸ ਲੈਣ ਤੇ, ਹਾਂਜੀ, ਉਹ ਹਾਂਜੀ, ਬੜਾ ਬਿਲਕੁਲ। ਕੁਝ ਉਹਨਾਂ ਨੂੰ ਸਮਝਾ ਰਹੇ ਸੀ ਪੇਪਰ ਤੋਂ ਪਹਿਲਾਂ। ਸੋ ਹੂੰ, ਜੇਕਰ ਮਤਲਬ ਇਹ ਇੰਪਲੀਮੈਂਟ ਹੋਵੇ ਅਸਲ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ, ਇਹ ਨੁਕਤੇ ਕਿ ਹਾਂ ਭਾਈ ਬੱਚਿਆਂ ਨੂੰ ਕਿਵੇਂ ਰਿਲੈਕਸ ਰੱਖਣਾ ਹੈ, ਕਿਵੇਂ ਟੈਨਸ਼ਨ ਮੁਕਤ ਰੱਖਣਾ ਹੈ, ਪੇਪਰਾਂ ਨੂੰ ਹਊਆ ਨਹੀਂ ਬਣਾਉਣਾ। ਜੇਕਰ ਜ਼ਿੰਦਗੀ ਦੇ ਵਿੱਚ ਇੱਕ ਵਾਰ ਕਿਤੇ ਅੜ ਗਏ, ਖੜ ਗਏ, ਘਟ ਗਏ ਨੰਬਰ, ਤਾਂ ਇਹਦੇ ਨਾਲ ਇਹ ਨਹੀਂ ਕਿ ਜ਼ਿੰਦਗੀ ਮੁੱਕ ਗਈ ਜਾਂ ਮੁਕਾਮ ਖਤਮ ਹੋ ਗਿਆ। ਸੋ ਇਸ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਇਸ ਨੂੰ ਸਮਝ ਲਓ। ਕੱਲ ਜੰਗ ਬਹਾਦਰ ਗੋਇਲ ਹੋਰੀ ਵੱਡੇ ਲੇਖਕ ਨੇ, ਹੂੰ, ਹੂੰ, ਹੈ ਨਾ, DC ਤੱਕ ਰਹੇ ਨੇ, ਵੱਡੇ ਅਹੁਦਿਆਂ ਤੇ ਰਹੇ ਨੇ। ਉਹ ਕਹਿੰਦੇ ਮੈਂ 11ਵੀਂ ਚੋਂ ਫੇਲ ਹੋ ਗਿਆ ਸੀ। ਮੈਨੂੰ ਲੱਗਿਆ ਕਿ ਲੈ ਵੀ ਇਹ ਤਾਂ ਹੁਣ ਕੁਛ ਨਹੀਂ ਬਣਨਾ, ਪਿੰਡ ਜਾਊਂਗਾ ਲੋਕ ਕੀ ਕਹਿਣਗੇ। ਕਹਿੰਦਾ ਮੈਂ ਖੁਦਕੁਸ਼ੀ ਤੱਕ ਲਈ ਸੋਚਣ ਲੱਗਿਆ ਸੀ। ਤੇ ਮੈਨੂੰ ਕਹਿੰਦੇ ਮੇਰੇ ਪਿਓ ਦਾ ਇੱਕ ਸੁਨੇਹਾ ਤੇ ਇੱਕ ਮੈਨੂੰ ਕਿਤਾਬ, ਕਹਿੰਦੇ 2 ਚੀਜ਼ਾਂ ਨੇ ਬਚਾ ਲਿਆ। ਸੋ ਇਸ ਲਈ ਕਿਤਾਬਾਂ ਤੇ ਮਾਪਿਆਂ ਦਾ ਸਾਥ, ਅਧਿਆਪਕਾਂ ਦਾ ਸਾਥ ਤੁਹਾਨੂੰ ਉਸ ਮੁਸ਼ਕਲ ਘੜੀ ਚੋਂ ਕੱਢ ਲੈਂਦਾ। ਕੁਝ ਪਲ ਦੀ ਹੁੰਦੀ ਹੈ ਇਹ, ਉਹ ਚੋਂ ਕੱਢਣ ਦੇ ਲਈ ਅਧਿਆਪਕਾਂ ਦੀ ਭੂਮਿਕਾ ਬਹੁਤ ਜ਼ਰੂਰੀ ਹੈ। ਸੋ ਕੀ ਹੋਇਆ ਉਹ ਸਾਰੇ ਘਟਨਾਕ੍ਰਮ ਦੇ ਵਿੱਚ ਇਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅਜਿਹੇ ਹਾਦਸੇ ਦੁਬਾਰਾ ਨਾ ਵਾਪਰਨ। ਬਿਲਕੁਲ ਜੀ। ਸ਼ਰਮਾ ਜੀ, ਬਹੁਤ ਜ਼ਿੰਦਗੀ ਦੇ ਵਿੱਚ ਬਹੁਤ ਸਮੇਂ ਬਾਅਦ ਪਤਾ ਲੱਗਦਾ ਕਿ ਜਿਹੜੇ ਸਕੂਲ 'ਚ ਇਮਤਿਹਾਨ ਹੁੰਦੇ ਸੀ ਉਹ ਤਾਂ ਬਹੁਤ ਠੀਕ ਹੁੰਦੇ ਸੀ। ਉਹ ਤਾਂ ਫਿਰ ਵੀ ਕਿਤਾਬ 'ਚ ਹੀ ਆਉਂਦੇ ਸੀ, ਪਰ ਜ਼ਿੰਦਗੀ ਜਦੋਂ ਇਮਤਿਹਾਨ ਲੈਂਦੀ ਹੈ ਤਾਂ ਬਹੁਤ ਔਖੇ ਹੁੰਦੇ। ਪਹਿਲਾਂ ਸਕੂਲਾਂ ਦੇ ਵਿੱਚ ਮਾਹੌਲ ਬੜਾ ਸਿਲੇਬਸ ਵੀ ਨਹੀਂ ਹੁੰਦਾ। ਹਾਂਜੀ, ਸਿਲੇਬਸ ਪਤਾ ਨਹੀਂ ਕਿਹੜੇ ਸਿਲੇਬਸ 'ਚੋਂ ਆ ਜਾਣਾ ਸ਼ਰਮਾ ਜੀ। ਤੇ ਜਿਹੜਾ ਪਹਿਲਾਂ ਸ਼ਰਮਾ ਜੀ ਸਕੂਲਾਂ ਦੇ ਵਿੱਚ ਮਾਹੌਲ ਬੜਾ ਸੁਹਿਰਦ ਮਾਹੌਲ ਹੁੰਦਾ ਸੀ। ਉਹ ਬੱਚਿਆਂ ਦੇ ਸਰਬਪੱਖੀ ਵਿਕਾਸ, ਮਾਸਟਰਾਂ ਨੇ ਜੇ ਦੇਖਣਾ, ਇਹ ਭਾਸ਼ਣ ਦੇ ਵਿੱਚ ਵਧੀਆ ਉਹਨੂੰ ਉੱਧਰ ਲਾ ਦੇਣਾ, ਖੇਡਾਂ ਵਾਲੇ ਨੂੰ ਉੱਧਰ ਲਾ ਦੇਣਾ, ਔਰ ਹਰੇਕ ਜੇ ਕੋਈ ਗਾਉਂਦਾ ਸੀ, ਕੋਈ ਕਵੀਸ਼ਰੀ ਵਾਲਾ ਸੀ, ਉਹਨੂੰ ਉਸ ਪਾਸੇ ਲਾ ਦੇਣਾ ਕਿ ਭਾਈ ਤੂੰ ਇੱਧਰ ਸਿੱਖ, ਇਹ ਵੀ ਬਹੁਤ ਵਧੀਆ। ਸੋ ਖੋਜਦੇ ਸੀ ਟੀਚਰ ਵੀ ਕਿ ਕਿਹੜੇ ਬੱਚੇ 'ਚ ਕਿਹੜੀ ਗੁਣ ਆ, ਉਹਦੇ 'ਚ ਕਿਹੜੀ ਕਲਾ। ਹਾਂਜੀ, ਤੇ ਉਹ ਬਕਾਇਦਾ ਉਹਦੇ ਤੇ ਮਿਹਨਤ ਕੀਤੀ ਜਾਂਦੀ ਸੀ ਕਿ ਚਲੋ ਜੇ ਕੱਲ ਨੂੰ ਚੱਲ ਪਿਆ ਸਪੀਚ ਮੁਕਾਬਲੇ, ਭਾਸ਼ਣ ਮੁਕਾਬਲੇ, ਤੁਸੀਂ ਦੇਖੋ ਸਕੂਲਾਂ ਦੇ ਵਿੱਚ ਕਿੰਨਾ ਵਧੀਆ ਪ੍ਰਚਲਨ ਹੁੰਦਾ ਸੀ। ਹੁਣ ਅਸੀਂ ਕਹਿੰਦੇ ਬਸ ਕਿਤਾਬੀ ਨੰਬਰ ਹੈ ਸਾਰਾ ਕੁਝ। ਹਾਂਜੀ, ਹਾਂਜੀ। ਹੁਣ ਅਸੀਂ ਅੰਕਾਂ ਦੇ ਉੱਤੇ, ਅੰਕਾਂ ਤੋਂ ਜੱਜਮੈਂਟ ਕਰਨ ਲੱਗ ਪਏ ਸਾਰੀ। ਬਸ ਸ਼ਖਸੀਅਤ ਜਿਹੜੇ ਸਰਬਪੱਖੀ ਜਿਹੜਾ ਵਿਕਾਸ ਸੀ, ਗੁਣ ਸੀ, ਉਹ ਤਾਂ ਪਿੱਛੇ ਰਹਿ ਗਿਆ। ਤੇ ਸੰਗਰੂਰ ਦੀ ਗੱਲ ਹੀ ਇੱਕ ਹੋਰ ਕਰ ਲਈਏ, ਕਹਿੰਦੇ ਕੋਆਪਰੇਟਿਵ ਬੈਂਕ ਦੇ ਚਪੜਾਸੀ ਤੋਂ ਬਣੇ ਮੈਨੇਜਰ ਨੇ ਤਕਰੀਬਨ 1.5 ਕਰੋੜ ਰੁਪਈਆ ਠੱਗ ਲਿਆ ਜੀ। ਹਾਂ ਬਿਲਕੁਲ ਜੀ, ਖਬਰ ਦੂਜੀ ਵੀ ਸੰਗਰੂਰ ਤੋਂ ਹੀ ਹੈ। ਸੰਗਰੂਰ ਦੇ ਕੋਆਪਰੇਟਿਵ ਬੈਂਕ ਦੇ ਵਿੱਚ ਬੰਦਾ 24 ਸਾਲ ਤੋਂ ਨੌਕਰੀ ਕਰ ਰਿਹਾ ਸੀ ਜੀ।
ਮਤਲਬ ਬਤੌਰ ਚਪੜਾਸੀ ਭਰਤੀ ਹੋਇਆ ਸੀ। ਪ੍ਰਵੀਨ ਜੀ ਚਪੜਾਸੀ ਤੋਂ ਕਲਰਕ ਬਣਿਆ, ਹੈ ਨਾ, ਕਲਰਕ ਤੋਂ ਫਿਰ ਅਕਾਊਂਟੈਂਟ ਬਣਿਆ, ਅਕਾਊਂਟੈਂਟ ਤੋਂ ਫਿਰ ਅਸਿਸਟੈਂਟ ਬ੍ਰਾਂਚ ਮੈਨੇਜਰ ਬਣਿਆ, ਤੇ ਇਸ ਤਰ੍ਹਾਂ ਉਹ ਬਤੌਰ ਮੈਨੇਜਰ ਉੱਥੇ ਹੁਣ ਸੇਵਾ ਨਿਭਾ ਰਿਹਾ ਸੀ। ਤੇ ਉਹਨੇ ਗਾਹਕਾਂ ਨਾਲੇ ਠੱਗੀ ਲਾਈ, ਕਮਾਲ ਦਾ ਉਹਨੇ ਫਾਰਮੂਲਾ ਕੱਢਿਆ, ਤੇ ਇਸ ਫਾਰਮੂਲੇ ਤਹਿਤ ਉਹਨੇ 1 ਕਰੋੜ 39 ਲੱਖ ਤੋਂ ਵੱਧ ਆਪਣੇ ਖਾਤਿਆਂ 'ਚ, ਆਪਣੇ ਟੱਬਰ ਦੇ ਖਾਤਿਆਂ 'ਚ ਟ੍ਰਾਂਸਫਰ ਕਰ ਲਏ ਪ੍ਰਵੀਨ। ਤੇ ਹੁਣ ਉਹ ਮਾਮਲਾ ਸਾਹਮਣੇ ਆ ਗਿਆ। ਅਸਲ 'ਚ ਕੀ ਹੋਇਆ ਕਿ ਇਹ ਵਿਅਕਤੀ ਜਿਹੜੇ ਗਾਹਕ, ਮਤਲਬ ਕ੍ਰੈਡਿਟ ਲਿਮਿਟ ਹੁੰਦੀ ਹੈ ਜਿਵੇਂ ਆਪਣੇ, ਹੈ ਨਾ, ਕਿਸਾਨਾਂ ਦੀ ਜਾਂ ਕੁਛ ਲਿਮਟਾਂ ਬਣੀਆਂ ਹੁੰਦੀਆਂ ਨੇ, ਉਸ ਲਿਮਟ ਵਾਲੇ ਖਾਤੇ ਖੋਲ ਦਿੰਦਾ ਸੀ ਜੀ, ਤੇ ਉਹ ਖਾਤੇ ਖੋਲ ਕੇ ਫਿਰ ਉਹਨਾਂ ਨੂੰ ਕਹਿੰਦਾ ਸੀਗਾ ਕਿ ਹਾਂ ਵੀ ਤੁਹਾਡੀਆਂ ਕਿਸ਼ਤਾਂ ਆ ਗਈਆਂ, ਨਿਬੜ ਗਿਆ ਕੰਮ, ਲਿਆਓ ਤੁਹਾਡੇ ਖਾਤੇ ਬੰਦ ਹੋਣੇ ਆ, ਆਪਣਾ ਸਾਰਾ ਕੁਝ ਜਮ੍ਹਾਂ ਕਰੋ। ਜਦੋਂ ਉਹ ਚੈੱਕ ਬੁੱਕ ਵਗੈਰਾ ਜਮ੍ਹਾਂ ਕਰਾਉਂਦੇ ਸੀ ਤਾਂ ਉਹਨਾਂ ਨੂੰ ਤਾਂ ਕਹਿੰਦੇ ਸੀ ਤੁਹਾਡਾ ਖਾਤਾ ਬੰਦ, ਪਰ ਉਹ ਖਾਤਾ ਬੰਦ ਨਹੀਂ ਕਰਦਾ ਸੀ, ਉਹਨਾਂ ਦੀ ਕ੍ਰੈਡਿਟ ਲਿਮਟ ਉਲਟਾ ਵਧਾ ਦਿੰਦਾ ਸੀ। ਚੈੱਕ ਬੁੱਕ ਆਪਣੇ ਕੋਲ ਹੁੰਦੀ ਸੀ ਤੇ ਖਾਤਾ ਬੰਦ ਕਰਨ ਦੀ ਬਜਾਏ ਕ੍ਰੈਡਿਟ ਲਿਮਟ ਵਧਾ ਕੇ ਪੈਸੇ ਆਪਣੇ ਖਾਤੇ 'ਚ ਟ੍ਰਾਂਸਫਰ ਕਰਦਾ ਰਿਹਾ, ਤੇ ਏਦਾਂ 1 ਕਰੋੜ 39 ਲੱਖ ਤੋਂ ਵੱਧ ਪੈਸੇ ਉਹਨੇ ਆਪਣੇ ਟੱਬਰ ਦੇ ਮਤਲਬ ਖਾਤਿਆਂ 'ਚ ਪਾ ਲਏ, ਤੇ ਜਿਸ ਤੋਂ ਬਾਅਦ ਹੁਣ ਉਹ ਫੜਿਆ ਗਿਆ। ਤੇ ਇਹ ਦਪਿੰਦਰ ਸਿੰਘ ਨਾਂ ਦਾ ਵਿਅਕਤੀ, ਅਸਿਸਟੈਂਟ ਮੈਨੇਜਰ, ਉਹਦੀ ਘਰ ਵਾਲੀ, ਉਹਦੀ ਬੇਟੀ ਤੇ ਉਹਦਾ ਇੱਕ ਹੋਰ ਜਾਣਕਾਰ, ਇਸ ਧੋਖਾਧੜੀ ਮਾਮਲੇ 'ਚ ਉਹਦੇ ਪਰ ਮਾਮਲਾ ਦਰਜ ਹੋਇਆ ਕਿ ਉਹਨੇ ਆਪਣੀ ਘਰ ਵਾਲੀ ਦੇ ਖਾਤੇ 'ਚ ਵੀ, ਆਪਣੀ ਬੇਟੀ ਦੇ ਖਾਤੇ 'ਚ ਵੀ, ਤੇ ਕੁਝ ਪੈਸੇ ਆਪਣੇ ਜਾਣਕਾਰ ਦੇ ਖਾਤੇ 'ਚ ਪਾਏ ਨੇ। ਸੋ ਇਹ ਸੰਗਰੂਰ ਖੇਤਰ ਦੀ ਘਟਨਾ, ਮਤਲਬ ਕਮਾਲ ਦੀਆਂ ਖਬਰਾਂ ਸਾਹਮਣੇ ਆਉਂਦੀਆਂ। ਪ੍ਰਵੀਨ ਜੀ, ਮੈਂ ਅੱਜ ਇੱਕ ਖਬਰ ਦੇਖ ਰਿਹਾ ਸੀਗਾ ਰੇਲਵੇ ਵਿਭਾਗ ਦੀ ਜੀ, 7 ਅਫਸਰ ਨੇ ਜੀ, 7 ਅਫਸਰਾਂ ਨੇ 60 ਕਰੋੜ ਰੁਪਈਆ ਰਿਸ਼ਵਤ ਲੈ ਲਈ ਰੇਲਵੇ ਵਾਲੇ ਮਾਮਲੇ 'ਚ, ਤੇ ਬਕਾਇਦਾ ਤੌਰ ਤੇ ਖਾਤਿਆਂ 'ਚ ਪੈਸੇ ਟ੍ਰਾਂਸਫਰ ਨੇ ਆਪਣੀ ਘਰ ਵਾਲੀਆਂ ਦੇ, ਆਪਣੇ ਨਿਆਣਿਆਂ ਦੇ। CBI ਕੋਲ ਰੇਲਵੇ ਦੀ ਇੱਕ ਰਿਸ਼ਵਤਖੋਰੀ ਦੇ ਮਾਮਲੇ ਦੀ ਸ਼ਿਕਾਇਤ ਜਾਂਦੀ ਆ, ਤੇ CBI ਉਸ ਮਾਮਲੇ ਦੀ ਜਾਂਚ ਪੜਤਾਲ ਲਈ ਜਦੋਂ ਅੱਗੇ ਵੱਧਦੀ ਹੈ ਤਾਂ ਹੈਰਾਨ ਹੋ ਜਾਂਦੀ ਆ ਜੀ ਜੀ ਕਿ ਇਹ ਰੇਲ ਮੰਤਰਾਲੇ ਨਾਲ ਸੰਬੰਧਿਤ ਗੁਹਾਟੀ ਦੇ ਵਿੱਚ ਤੈਨਾਤ 7 ਅਫਸਰ ਨੇ। ਠੀਕ ਹੈ। ਜਤਿੰਦਰ ਝਾ, ਰਿਤੂ ਰਾਜ, ਰਾਮਪਾਲ, ਧੀਰਜ, ਹੈ ਨਾ, ਮਨੋਜ, ਬਿਊ ਲੰਕੇਸ਼ਰ, ਮਿਥੁਨ ਦਾਸ, ਇਹ ਸਾਰੇ ਉਹ ਨੇ। ਇਹਨਾਂ ਨੇ ਕਹਿੰਦੇ ਜੀ 60 ਕਰੋੜ ਤੋਂ ਵੱਧ ਮਤਲਬ ਪੈਸਾ ਗੋਲ ਕੀਤਾ ਰਿਸ਼ਵਤ ਦੇ ਰੂਪ ਦੇ ਵਿੱਚ, ਕਿਸੇ ਨੂੰ ਕੰਮ ਦਿਵਾਉਣਾ, ਕਿਸੇ ਨੂੰ ਕੁਛ ਕਰਾਉਣਾ, ਤੇ ਉਹ ਸਾਰਾ ਕੁਛ ਆਪਣੇ ਘਰ। ਇੱਕ ਜਤਿੰਦਰ ਝਾ ਨਾਂ ਦਾ ਬੰਦਾ ਹੈ, ਉਹਨੇ ਜੀ ਆਪਣੀ ਕੁੜੀ ਦੇ ਖਾਤੇ 'ਚ ਇੱਕ ਵਾਰ 1 ਲੱਖ ਪਾਇਆ, ਫਿਰ ਆਪਣੀ ਕੁੜੀ ਦੇ ਖਾਤੇ 'ਚ 1 ਲੱਖ ਪਾਇਆ, ਫਿਰ ਆਪਣੇ ਮੁੰਡੇ ਦੇ ਖਾਤੇ 'ਚ 1 ਲੱਖ ਪਾਇਆ, ਫਿਰ ਆਪਣੇ ਮੁੰਡੇ ਦੇ ਖਾਤੇ 'ਚ 1.5 ਲੱਖ ਪਾਇਆ, ਫਿਰ ਦੂਜੇ ਮੁੰਡੇ ਦੇ ਖਾਤੇ 'ਚ 1 ਲੱਖ ਪਾਇਆ। ਇਸੇ ਤਰ੍ਹਾਂ ਜੀ ਫਿਰ ਕਹਿੰਦੇ ਜੀ ਅੱਗੇ ਦੂਸਰਾ ਆਏਗਾ ਜੀ ਰਿਤੂ ਰਾਜ ਜੀ, ਉਹਨੇ ਜੀ ਆਪਣੀ ਘਰ ਵਾਲੀ ਦੇ ਖਾਤੇ 'ਚ 3 ਲੱਖ ਪਾਏ, ਫਿਰ ਘਰ ਵਾਲੀ ਦੇ ਖਾਤੇ 'ਚ 3 ਲੱਖ ਪਾਤੇ, ਫਿਰ ਆਪਣੀ ਘਰ ਵਾਲੀ ਦੇ ਖਾਤੇ 'ਚ 5 ਲੱਖ ਪਾਤੇ। ਸੋ ਆਹ ਕੰਮ ਚੱਲਿਆ। ਇਸੇ ਤਰ੍ਹਾਂ ਰਾਮਪਾਲ ਹੈ, ਉਹਨੇ 1.5 ਲੱਖ ਦੀਆਂ 3 ਐਂਟਰੀਆਂ ਆਪਣੇ ਸਾਲੇ ਦੇ ਮੁੰਡੇ ਦੇ, ਹੈ ਨਾ, ਸਾਲੇ ਦੇ ਮੁੰਡੇ ਦੀ, ਫਿਰ ਧੀਰਜ ਜੀ ਆਪਣੀ ਘਰ ਵਾਲੀ ਦੇ ਖਾਤੇ 'ਚ 2 ਲੱਖ 1 ਲੱਖ, ਏਦਾਂ ਮਤਲਬ ਕਿ ਆਪਣੇ ਖਾਤੇ 'ਚ ਵੀ ਇੱਕ ਬੰਦੇ ਨੇ ਆਪਣੇ ਖਾਤੇ 'ਚ ਆਪੇ ਪੈਸੇ ਪਾਏ। ਸੋ ਆਹ ਸਾਰਾ ਟਰੈਕ। ਮਤਲਬ ਜਦੋਂ ਬੰਦਾ ਜਿਹੜੀ ਸੰਸਥਾ 'ਚ ਬੈਠਾ ਹੈ, ਜਿਹੜੇ ਦਰਖਤ ਤੇ ਬੈਠਾ, ਜੇ ਉਸੇ ਨੂੰ ਖਾਣ ਲੱਗ ਜਾਵੇ ਫਿਰ ਇੱਕ ਦਿਨ ਤਾਂ ਉਹ ਟਹਿਣੀ ਡਿੱਗੂਗੀ ਜੀ ਜੀ। ਸੋ ਇਸ ਲਈ ਚਾਹੇ ਸੰਗਰੂਰ ਦਾ ਕੋਆਪਰੇਟਿਵ ਬੈਂਕ ਦੇ ਹਵਾਲੇ ਨਾਲ ਖਬਰ ਹੋਵੇ, ਤੇ ਚਾਹੇ ਗੁਹਾਟੀ ਦੇ ਰੇਲਵੇ ਦੇ ਘੁਟਾਲੇ ਦੇ ਹਵਾਲੇ ਨਾਲ ਖਬਰ ਹੋਵੇ, ਸੋ ਇਹ ਸੋਚਣ ਦੀ ਲੋੜ ਹੈ ਕਿ ਜਦੋਂ ਮਾਨਸਿਕਤਾ ਹੀ ਤੁਹਾਡੀ ਲੁੱਟਣ ਦੀ, ਖੁੱਸਣ ਦੀ, ਰਿਸ਼ਵਤ ਦੀ ਹੈ, ਫਿਰ ਤੁਸੀਂ ਲੋਕਾਂ ਦੀ ਸੇਵਾ ਲਈ ਜਿਹੜੀ ਨੌਕਰੀ ਸੰਭਾਲੀ ਆ ਉਹ ਕੰਮ ਨਹੀਂ ਕਰ ਸਕਦੇ। ਇਸ ਪਹਿਲੂ ਤੇ ਕਾਰਵਾਈਆਂ ਸਾਹਮਣੇ ਆਉਂਦੀਆਂ ਨੇ ਤਦੇ ਪਤਾ ਲੱਗਦਾ ਇਹ ਜਿਹੀਆਂ ਕਿੰਨਾ ਕੁਛ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ। ਉਹ ਠੱਗੀਆਂ ਕਈ ਦਬੀਆਂ ਰਹਿ ਜਾਂਦੀਆਂ ਨੇ, ਕਈ ਸਮਾਂ ਆਉਣ ਤੇ ਫੜੀਆਂ ਜਾਂਦੀਆਂ ਨੇ। ਪ੍ਰਵੀਨ ਜੀ ਜੀ, ਮਸਲਾ ਇਹਦੇ 'ਚ ਇਹ ਵੀ ਨਹੀਂ ਹੈ ਕਿ ਉਹ ਚਪੜਾਸੀ ਤੋਂ ਮੈਨੇਜਰ ਬਣਿਆ ਜਾਂ ਕਿਵੇਂ ਬਣਿਆ, ਉਹ ਤਾਂ ਚਲੋ ਉਹਦੀ ਆਪਦੀ ਨਹੀਂ, ਉਹਦੀ ਮਿਹਨਤ ਆ। ਮੈਂ ਕਹਿੰਦਾ ਚੰਗੀ ਗੱਲ ਹੈ ਜੇ ਮਿਹਨਤ ਤੁਸੀਂ। ਮਸਲਾ ਇਹ ਹੈ ਕਿ ਉਹ ਮੈਨੇਜਰ ਬਣ ਕੇ ਠੱਗੀ ਮਾਰ ਗਿਆ। ਹਾਂ, ਮਤਲਬ ਤੁਸੀਂ ਇੱਕ ਚੰਗੀ ਉਦਾਹਰਨ ਬਣ ਸਕਦੇ ਸੀ ਲੋਕਾਂ ਲਈ। ਬਿਲਕੁਲ ਬਿਲਕੁਲ। ਨਹੀਂ ਸ਼ਰਮਾ ਜੀ, ਦੇਖੋ ਇਹ ਕਿਉਂਕਿ ਆਪਾਂ ਕਿਸਾਨੀ ਪਰਿਵਾਰ ਦੇ ਵਿੱਚੋਂ ਹੀ ਆ, ਕਈ ਵਾਰੀ ਇਹ ਚੀਜ਼ਾਂ ਦੇਖੀਆਂ ਨੇ ਬੈਂਕਿੰਗ ਸੈਕਟਰ ਦੇ ਵਿੱਚ। ਹੁਣ ਬਹੁਤ ਮਾਮਲਿਆਂ ਦੇ ਵਿੱਚ ਕਿਸਾਨ ਵਿਚਾਰਾ ਜ਼ਿਆਦਾ ਵਿਆਜ ਤੋਂ ਡਰਦਾ ਹੀ ਬੈਂਕਾਂ ਵੱਲ ਜਾਂਦਾ ਨਾ, ਕਿ ਮੈਨੂੰ ਵਿਆਜ ਬਹੁਤ ਪੈਂਦਾ। ਔਰ ਇਹ ਸੱਚ ਵੀ ਹੈ, ਜਿਹੜਾ ਗੈਰ ਸੰਸਥਾਗਤ ਤੁਸੀਂ ਕਰਜ਼ਾ ਲੈਂਦੇ ਹੋ ਉਹਦਾ ਵਿਆਜ ਬਹੁਤ ਜ਼ਿਆਦਾ ਹੈ। ਬੈਂਕਾਂ ਦੇ ਵਿੱਚ ਜਦੋਂ ਆਪਾਂ ਦੇਖੀਦਾ, ਮੇਰੇ ਅੱਖੀ ਦੇਖਣ ਦੀਆਂ ਗੱਲਾਂ ਨੇ ਸ਼ਰਮਾ ਜੀ, ਕਿਸਾਨਾਂ ਦੇ ਨਾਲ ਜਿਹੜੇ ਕਿਸਾਨ ਲਿਮਟ ਭਰਦੇ ਨੇ ਜਾਂ ਫਸਲੀ ਕਰਜ਼ਾ ਹੋਰ ਮਿਲਦਾ, ਉਹਨਾਂ ਦੇ ਨਾਲ ਵੀ ਕਈ ਮੈਨੇਜਰ ਐਸੇ ਆ ਜਿਹੜੇ ਮਤਲਬ, ਇੱਕ ਤਾਂ ਹੁੰਦਾ ਨਾ ਕਿ ਬੰਦਾ ਮੁਰਦਾਰ ਚੱਕਣ ਵਾਲਾ ਬੰਦਾ, ਉਹਦਾ ਕੰਮ, ਉਹਦਾ ਕਿਰਤ ਕਰ ਰਿਹਾ, ਪਰ ਇਹ ਤਾਂ ਉਸ ਤੋਂ ਵੀ ਗਏ ਗੁਜ਼ਰੇ ਲੋਕ ਨੇ, ਉਹ ਉਸ ਤੋਂ ਵੀ ਇਉਂ, ਕਿਉਂਕਿ ਇਹ ਜਿਉਂਦੇ ਬੰਦੇ ਨੂੰ ਨੋਚ ਰਹੇ ਨੇ ਅਸਲ ਦੇ ਵਿੱਚ। ਬਿਲਕੁਲ। ਇੱਕ ਕਿਸਾਨ ਦੀ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਗੱਲ ਦੱਸਦਾ, 1.5 ਲੱਖ ਕਰਜ਼ਾ ਸੀ ਉਹਦੇ ਸਿਰ, ਚਲੋ ਵਿਆਜ ਪੈ ਗਿਆ, ਕੋਈ ਭਰਿਆ ਨਾ ਗਿਆ, ਉਹ 2 ਲੱਖ ਹੋ ਗਿਆ।
ਉਹਨੇ ਜਦੋਂ ਕਿਤੋਂ ਫੜ ਫੜਾ ਕੇ ਜਾਂ ਕੋਈ ਡੰਗਰ ਵੇਚ ਕੇ ਜਾਂ ਕੁਛ ਵੀ ਕਰਕੇ ਉਹਨੇ ਵਿਚਾਰੇ ਨੇ 75,000 ਰੁਪਇਆ ਭਰਿਆ, ਉਹਦੀ ਖਾਤੇ 'ਚ ਐਂਟਰੀ ਪਈ 25,000 ਦੀ, 50,000 ਰੁਪਇਆ ਦਾ ਗਬਨ ਕਰਤਾ। ਤੁਸੀਂ ਦੇਖੋ ਜਿਹੜੇ ਵਾਹ ਬੰਦੇ ਬਈ ਵਾਹ। 2 ਲੱਖ ਜਿਹੜੇ ਸਿਰ ਕਰਜ਼ਾ ਹੋ ਗਿਆ, 1.5 ਲੱਖ ਤਾਂ ਭਰਿਆ ਨਹੀਂ ਗਿਆ, ਤਾਂ ਹੀ 2 ਲੱਖ ਬਣ ਗਿਆ। ਹਾਂ 50,000 ਰੁਪਇਆ ਉਹਦਾ ਮੈਨੇਜਰ ਨੇ ਗਾਇਬ ਕਰਤਾ ਤੇ ਜਦੋਂ ਤੱਕ ਅਸੀਂ ਟੱਕਰਾਂ ਮਾਰੀਆਂ 3-4 ਮਹੀਨੇ ਬੈਂਕ ਨੇ ਉਹਦਾ ਕੋਈ ਹੱਥ ਪੱਲਾ ਨਹੀਂ ਅਤਾ ਫੜਾਇਆ। ਪਤਾ ਨਹੀਂ। ਹਾਂਜੀ, ਇਹ ਵੀ ਨਹੀਂ ਦੱਸਿਆ ਕਿ ਦੇਖੋ ਅਣਪਛਾਤੀ ਪੁਲਿਸ ਦੀ ਆਪਾਂ ਇੱਕ ਦਿਨ ਚਰਚਾ ਕਰਦੇ ਸੀ। ਹਾਂ ਹਾਂ ਇਹ ਵੀ ਨਹੀਂ ਦੱਸਿਆ ਵੀ ਉਹ ਗਾਂ ਬਦਲ ਕਿੱਥੇ ਗਿਆ। ਬੰਦਾ ਉੱਥੇ ਜਾ ਕੇ ਪਹੁੰਚ ਹੀ ਲਾ ਲੇ, ਕੋਈ 1000-500 ਕਿਰਾਇਆ ਬੱਸਾਂ ਤੇ ਲਾ ਕੇ ਫੂਕ ਕੇ ਉਹਨੂੰ ਸ਼ਰਮ ਹੀ ਵਾਹ ਦੇ ਬਈ ਆਵੇ ਵੀ ਵਾਹ। ਭਾਈ ਚੰਗਾ ਕੀਤਾ ਤੂੰ ਸਾਡੇ ਨਾਲ। ਔਰ ਉਹਨੇ 20 ਕਿਸਾਨਾਂ ਨਾਲ ਇਹ ਠੱਗੀ ਮਾਰੀ ਵਾਹ ਤਾਂ ਮੈਨੇਜਰ ਵੀ ਨੇ। ਹਾਂਜੀ, ਬੈਂਕ ਇਹ ਦੱਸਣ ਨੂੰ ਵੀ ਤਿਆਰ ਨਹੀਂ ਕਿ ਉਹ ਬੰਦਾ ਗਿਆ ਕਿੱਥੇ। ਗਿਆ ਕਿੱਥੇ। ਹਾਂਜੀ, ਇਹ ਮਤਲਬ ਇਹਦਾ ਮਤਲਬ ਤਾਂ ਮਿਲੀ ਭੁਗਤ ਹੈ, ਇਹਦਾ ਮਤਲਬ ਮਿਲੀ ਮਿਲੀ ਭੁਗਤ ਹੈ ਭੁਗਤ। ਤੁਹਾਡੀ ਆਪਣੀ ਸਾਰਿਆਂ ਦੀ। ਹਾਂਜੀ, ਬਿਲਕੁਲ। ਇੱਕ ਬੰਦਾ 1.5 ਲੱਖ ਦਾ ਕਰਜ਼ਾਈਆ ਡਿਫਾਲਟਰ ਹੋ ਕੇ ਉਹਨੇ ਮਸਾ ਕਿਤੋਂ ਫੜ ਫੜਾ ਕੇ 50-60,000 ਹਾਂ 75,000 ਰੁਪਇਆ ਭਰਿਆ। ਉਹਦਾ 25 ਪਾਤਾ, ਉਹਦੀ ਐਂਟਰੀ 'ਚ 50 ਪਾਇਆ ਨਹੀਂ, ਕਿਉਂਕਿ ਉਹਨੇ ਕਿਹੜਾ ਵਿਚਾਰੇ ਨੇ ਕੋਈ ਉਸ ਦਿਨ ਕਾਪੀ ਲੈ ਕੇ ਆਇਆ ਹੋਣਾ। ਉਦੋਂ ਪੰਜਾਹ ਬਾਅਦ ਫਿਰ 20 ਵੰਡ ਕੇ ਖਾਧਾ ਹੋਊਗਾ ਨਾ ਹਾਂਜੀ, ਕਿੰਨੇ ਜਣਿਆਂ ਨੇ। 20 ਜਣਿਆਂ ਨਾਲ ਕਿਸਾਨਾਂ ਨਾਲ ਇਹ ਠੱਗੀ ਵੱਜੀ 10 ਲੱਖ ਰੁਪਏ ਤੋਂ ਵੱਧ। ਇਹ ਵਾਹ। ਏਦਾਂ ਸਾਡਾ ਇਹ ਸਿਸਟਮ ਚੱਲ ਰਿਹਾ। ਬੰਦਾ ਭਰੋਸਾ ਕਰਦਾ ਕਿ ਬੈਂਕ ਜਿਹੜਾ ਹਾਂਜੀ ਸਾਹਮਣੇ ਕੁਰਸੀ ਤੇ ਬੈਠਾ ਹੈ ਹਾਂਜੀ, ਉਹ ਮੇਰੇ ਲਈ ਬੈਠਾ ਹੈ। ਮੇਰੇ ਲਈ ਬੈਠਾ। ਬਿਲਕੁਲ ਬਿਲਕੁਲ, ਗੱਲ ਸਾਰੀ ਭਰੋਸੇ ਦੀ ਹੈ। ਹੁਣ ਲੋਕ ਥੈਲਿਆਂ ਦੇ ਥੈਲੇ ਭਰ ਕੇ ਉੱਥੇ ਰੱਖੇ ਹੁੰਦੇ ਟੇਬਲ ਤੇ ਕਿ ਆ ਲਓ ਜੀ ਮੈਨੇਜਰ ਸਾਹਿਬ ਕਰ ਦਿਓ ਜੀ ਜਮਾ। ਹੁਣ ਕੀ ਪਤਾ ਅਗਲੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ। ਭਾਜਪਾ ਦੀਆਂ ਚੁਣੌਤੀਆਂ ਕਹਿੰਦੇ ਖਤਮ ਕਰਨ ਲਈ ਈਡੀ ਨੇ ਰਫ਼ਤਾਰ ਫੜੀ ਹੈ ਜੀ। ਪ੍ਰਵੀਨ ਜੀ ਬਿਲਕੁਲ। ਹੂੰ ਉਧਰ ਨਤੀਸ਼ ਪਾਲਾ ਬਦਲਦੇ ਨੇ ਹੂੰ ਤੇ ਉਧਰ ਅਚਾਨਕ ਈਡੀ ਲਾਲੂ ਦੀ ਪੁੱਛਗਿੱਛ ਲਈ 10 ਘੰਟੇ ਪੁੱਛਗਿੱਛ। ਹੂੰ ਇੱਕ ਵਾਰ ਤਾਂ ਇਹ ਸੀਗਾ ਕਿ ਦੇਰ ਰਾਤ ਤੱਕ ਗ੍ਰਿਫਤਾਰੀ ਵੀ ਹੋ ਸਕਦੀ ਹੈ। ਹੂੰ ਮਤਲਬ ਇੱਕੋ ਦਿਨ ਚ ਈਡੀ ਦੀ ਸਰਗਰਮੀ ਦੇਖੋ। ਹਿੰਮਤ ਸਰੇਨ ਦੇ ਛਾਪੇ ਕਹਿੰਦੇ ਜੀ ਹਾਂਜੀ ਹਾਂਜੀ ਲਾਪਤਾ ਹੈ ਬਿਲਕੁਲ। ਹੈਨਾ ਜੀ, ਮਿਲ ਨਹੀਂ ਰਿਹਾ ਹੈਨਾ। ਉਧਰ ਭੁਪਿੰਦਰ ਹੁੱਡਾ ਨੂੰ 7 ਘੰਟੇ ਪੁੱਛਗਿੱਛ ਸਵਾਲ ਜੀ ਹੈਨਾ। ਜੀ ਜੀ ਉਧਰ ਲਾਲੂ ਪ੍ਰਸਾਦ ਯਾਦਵ ਤੇ ਹੁਣ ਉਹਦੇ ਮੁੰਡੇ ਨੂੰ ਵੀ ਤਲਬ ਹੈਨਾ, ਉਹਦੀ ਘਰ ਵਾਲੀ ਵੀ, ਸਾਰੇ ਉਹ ਲਾਈਨ ਚ ਖੜਾਏ ਨੇ ਹੈ। ਤੇ ਇੱਧਰ ਪੰਜਾਬ ਦੇ ਵਿੱਚ ਭਾਜਪਾ ਚ ਸ਼ਾਮਲ ਨੇ ਅਰਵਿੰਦ ਖੰਨਾ ਹੈ, ਉਸ ਨੂੰ ਸੰਮਣ ਈਡੀ ਦੇ। ਸੋ ਇਹ ਈਡੀ ਪੂਰੀ ਤਰ੍ਹਾਂ ਮਤਲਬ ਉਧਰ ਕੇਜਰੀਵਾਲ ਨਿਸ਼ਾਨੇ ਤੇ ਆ ਜੇ ਵੀ ਹੈਨਾ। ਮੇਰਾ ਸਵਾਲ ਪ੍ਰਵੀਨ ਜੀ ਇਹ ਹੈ ਕਿ ਜੇਕਰ ਇਹ ਲੋਕ ਗੁਨਾਹਗਾਰ ਨੇ, ਚਾਹੇ ਉਹ ਹਿੰਮਤ ਸਰੇਨ ਹੈ, ਚਾਹੇ ਲਾਲੂ ਪ੍ਰਸਾਦ ਯਾਦਵ ਹੈ, ਚਾਹੇ ਭੁਪਿੰਦਰ ਹੁੱਡਾ ਹੈ, ਚਾਹੇ ਕੇਜਰੀਵਾਲ ਹੈ, ਚਾਹੇ ਅਰਵਿੰਦ ਹੈ, ਚਾਹੇ ਹੋਰ ਨੇ, ਕਿ ਜਿਨ੍ਹਾਂ ਦੇ ਮਾਮਲੇ ਲੰਮੇ ਸਮੇਂ ਤੋਂ ਵਿਚਾਰ ਅਧੀਨ ਨੇ ਹੈਨਾ, ਸੀਬੀਆਈ ਕੋਲ, ਇਨਕਮ ਟੈਕਸ ਕੋਲ ਹੈ, ਈਡੀ ਕੋਲ ਜਾਂ ਸਟੇਟਾਂ ਕੋਲ, ਤੇ ਉਹ ਮਾਮਲੇ ਹੁਣ ਤੱਕ ਨਿਬੜ ਕਿਉਂ ਨਹੀਂ ਰਹੇ? ਫਿਰ ਜਦੋਂ ਤੁਸੀਂ ਕਹਿੰਦੇ ਹੋ ਸਾਡੇ ਕੋਲ ਸਬੂਤ ਨੇ ਜੀ, ਤੱਥ ਨੇ ਜੀ, ਸਾਰਾ ਕੁਛ ਹੈ ਜੀ, ਪਹਿਲੀ ਪੁੱਛਗਿੱਛ ਹੋ ਗਈ ਜੀ, ਹੁਣ ਅਗਲੀ ਹੋ ਜੂ, ਜਾਂ ਤਾਂ ਸਰਕਾਰਾਂ ਇਹਨਾਂ ਨੂੰ ਲੱਗਦਾ ਕਿ ਇਹ ਸਾਡਾ ਰਾਜਨੀਤਿਕ ਹਥਿਆਰ ਹੈ, ਚੋਣਾਂ ਦੇ ਨੇੜੇ ਇਸ ਕੰਮਾਂ 'ਚ ਉਲਝਾ ਕੇ ਰੱਖੋ। ਦੋਸ਼ੀ ਤਾਂ ਹੁਣ ਤੱਕ ਅੰਦਰ ਹੋਣੇ ਚਾਹੀਦੇ ਸੀ, ਦੋਸ਼ੀ ਨਹੀਂ ਹੈ ਕਿ ਤਾਂ ਮਾਮਲੇ ਖਤਮ ਹੋਣੇ ਚਾਹੀਦੇ ਸੀ ਜੀ। ਈਡੀ ਕੀ ਭਾਜਪਾ ਲਈ ਜਾਂ ਸੱਤਾਧਾਰੀ ਧਿਰਾਂ ਲਈ ਏਜੰਸੀਆਂ ਕੰਮ ਕਰਦੀਆਂ, ਉਹਦਾ ਇੱਕ ਪ੍ਰਤੱਖ ਪ੍ਰਮਾਣ ਫਿਰ ਸਾਹਮਣੇ ਆਉਂਦਾ ਕਿ ਜਿੱਦਾਂ ਹੀ ਚੋਣਾਂ ਸਰਗਰਮ ਹੋਈਆਂ, ਕੀ ਨਤੀਸ਼ ਇਸ ਲਈ ਗਏ ਨੇ ਕਿ ਉਹ ਇੰਡੀਆ ਗੱਠਜੋੜ ਤੋਂ ਔਖੇ ਸੀ, ਜਾਂ ਉਹਨੂੰ ਲੱਗਿਆ ਕਿ ਲਾਲੂ ਮੰਗ ਮੈਨੂੰ ਵੀ ਲਾਈਨ 'ਚ ਖੜਾ ਸਕਦੀ ਹੈ ਈਡੀ, ਇਸ ਲਈ ਗਏ ਨੇ? ਜੀ ਜੀ, ਇਹ ਡਰ ਸੀ ਕਿ ਉਹ ਇੰਡੀਆ ਗੱਠਜੋੜ ਬਣਾ ਕੇ ਉਸ ਨੂੰ ਖਿਲਾਰਨ ਲਈ ਉਹ ਆਏ ਸੀ, ਇਹ ਭੂਮਿਕਾ ਤਹਿਤ ਆਏ ਸੀ ਐਨਡੀਏ 'ਚੋਂ ਇੱਧਰ? ਬਿਲਕੁਲ ਸਹੀ ਹੈ। ਉਹਨਾਂ ਨੂੰ ਇਹ ਡਰ ਹੁਣ ਲੈ ਕੇ ਗਿਆ ਕਿ ਗਾਹਾਂ ਨੂੰ ਮੇਰੇ ਪੈਰ ਨਹੀਂ ਲੱਗਣੇ, ਕਿਉਂਕਿ ਕਹਿੰਦੇ ਜੀ ਉਹ ਮੌਸਮ ਵਿਗਿਆਨੀ ਨੇ ਬਹੁਤ ਹਾਂ ਕਿੱਧਰ ਦੀ ਹਵਾ ਹੈ ਕਿ ਜੇ ਸਰਕਾਰ ਉਧਰ ਦੀ ਆ ਗਈ ਤਾਂ ਅਗਲੀ ਵਾਰ ਮੈਨੂੰ ਹੋਰ ਤੰਗ ਕਰਨਗੇ, ਇਸ ਲਈ ਗਏ ਨੇ। ਮਤਲਬ 9 ਵਾਰ ਬੰਦਾ ਸੀਐਮ ਬਣਿਆ ਤੇ ਕਿੰਨੀ ਵਾਰ ਪਾਲੇ ਬਦਲੇ, ਹੁਣ ਤਾਂ ਕਹਿੰਦੇ ਆਪ ਨੂੰ ਤਰੀਕਾ ਨਹੀਂ ਯਾਦ ਹੋਣੀਆਂ ਨਤੀਸ਼ ਨੂੰ ਕਿ ਮੈਂ ਕਿੰਨੀ ਵਾਰ ਕਿੱਧਰ ਰਿਹਾ, ਕਿੰਨੀ ਵਾਰ ਕਿੱਧਰ ਨਹੀਂ ਰਿਹਾ। ਸੋ ਇਸ ਲਈ ਆ ਈਡੀ ਦੀ ਭੂਮਿਕਾ ਕੱਲ ਦੇਸ਼ ਭਰ ਦੇ ਵਿੱਚ ਇਹਦੀ ਚਰਚਾ ਰਹੀ ਕਿ ਜਿਵੇਂ ਈਡੀ ਸਰਗਰਮ ਹੋਈ ਹੈ ਤੇ ਉਹ ਤੋਂ ਇਹ ਲੱਗਦਾ ਕਿ ਭਾਜਪਾ ਦਾ ਚੋਣਾਂ ਤੋਂ ਪਹਿਲਾਂ ਦਾ ਮਾਹੌਲ ਬਣਾ ਕੇ ਦੇ ਰਹੀ ਹੈ, ਉਹਨਾਂ ਦਾ ਇੱਕ ਸਿਸਟਮ ਸੈੱਟ ਕਰਕੇ ਦੇ ਰਹੀ ਹੈ, ਤਾਂ ਕਿ ਜਿਹੜੇ ਭਾਜਪਾ ਦੇ ਖਿਲਾਫ ਵਾਲੇ ਧਿਰਾਂ ਨੇ ਉਹ ਜਾਂ ਚੁੱਪ ਕਰ ਜਾਣ। ਮਮਤਾ ਇੰਡੀਆ ਗੱਠਜੋੜ ਚ ਹੋ ਕੇ ਵੀ ਬੰਗਾਲ ਤੱਕ ਅਗਲੇ ਨੇ ਸੀਮਤ ਕਰ ਲਈ। ਜਿਹੜਾ ਮਤਲਬ ਕਿ ਚੁਣੌਤੀ ਬਣ ਰਿਹਾ ਸੀ ਭਾਜਪਾ ਲਈ ਕਿ ਐਕਚੁਅਲੀ ਬਿਹਾਰ ਪਿਛਲੇ ਰੂਪ ਚ ਨਹੀਂ ਹੈ, ਨਤੀਸ਼ ਪਿਛਲੀ ਵਾਰ ਨਾਲ ਸੀ, ਜਦੋਂ ਕਿ ਇਸ ਵਾਰ ਬਿਹਾਰ ਦੀ ਤਸਵੀਰ ਬਦਲ ਜਾਣੀ ਹੈ। ਉੱਥੇ ਪੀਕੇ ਜਿਹੜੀ ਭੂਮਿਕਾ ਚ ਕੰਮ ਕਰ ਰਿਹਾ ਆਪਣੀ ਪਾਰਟੀ ਬਣਾ ਕੇ, ਉਸਨੇ ਕਈਆਂ ਦੇ ਥੱਲਿਓਂ ਪੈਰਾਂ ਥੱਲੋਂ ਜ਼ਮੀਨ ਖਿੱਚਣੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਉਹ ਬੜੀ ਗਰਾਊਂਡ ਪੱਧਰ ਤੇ ਕੰਮ ਕਰ ਰਿਹਾ, ਪਰ ਫਿਰ ਵੀ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਨੂੰ ਲੱਗਦਾ ਕਿ ਅਸੀਂ ਬਿਹਾਰ ਆਪਣਾ ਮੁੜ ਕੇ ਸੈੱਟ ਕਰ ਲਿਆ, ਜਿਹੜਾ ਖਤਰਾ ਸੀ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਜਿਹੜਾ ਸਾਨੂੰ ਲੱਗਿਆ ਸੀ ਕਿ ਲੈ ਵੀ ਸਾਡੇ ਟੁੱਟ ਗਈ, ਅਸੀਂ ਤੋੜ ਭੰਨ ਕਰਕੇ ਉਸਨੂੰ ਕੁਛ ਨਾ ਕੁਛ ਤਾਂ ਬਰਾਬਰ ਕਰ ਲਿਆ। ਉਹ ਕਹਿੰਦੇ ਕਰਨਾਟਕਾ 'ਚ ਅਸੀਂ ਸਮਝੌਤਾ ਕਰਕੇ ਸੈੱਟ ਕਰ ਲਿਆ, ਯੂਪੀ ਸਾਡੇ ਕੋਲ ਹੈਗੀ ਵੀ ਹੈ ਤੇ ਮਾਇਆਵਤੀ ਕੱਲੀ ਹੈ, ਓਵੈਸੀ ਹੈਗਾ, ਸਾਡੇ ਲਈ ਕੋਈ ਖਤਰਾ ਨਹੀਂਗਾ।
ਸੋ ਇਸ ਲਈ ਉਹਨਾਂ ਨੇ 4-5 ਸੂਬੇ ਆਪਣੇ ਜਿਹੜੇ ਮੁੱਖ ਸੀ ਉਹ ਕਹਿੰਦੇ ਅਸੀਂ ਸੈੱਟ ਕਰ ਲਏ, ਤੇ ਇੰਡੀਆ ਗੱਠਜੋੜ ਹੁਣ ਪੂਰੀ ਤਰ੍ਹਾਂ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਤੱਕ ਸੀਮਤ ਕਰਕੇ ਕਹਿੰਦੇ ਸੀ। ਬੰਗਾਲ ਵੀ ਸੈੱਟ ਕਰ ਲਿਆ, ਬੰਗਾਲ ਕੋਈ ਨਾ, ਪਰ ਬਾਕੀ ਥਾਵਾਂ ਤੇ ਮਮਤਾ ਦਾ ਅਸਰ ਨਾ ਨਜ਼ਰ ਆਵੇ, ਭੂਮਿਕਾ 'ਚ ਨਜ਼ਰ ਆਵੇ, ਇਸ ਲਈ ਮਮਤਾ ਨੂੰ ਤੱਕ ਸੀਮਤ ਕਰਤਾ ਜੀ। ਸੋ ਕੀ ਭਾਜਪਾ ਬਾਇਆ ਏਜੰਸੀਆਂ, ਬਾਇਆ ਈਡੀ ਇਨਕਮ ਟੈਕਸ ਆਪਣੇ ਚੋਣ ਏਜੰਡੇ ਦੇ ਉੱਤੇ ਕੰਮ ਕਰਦਿਆਂ ਹੋਇਆਂ ਸਹੀ ਦਿਸ਼ਾ 'ਚ ਅੱਗੇ ਵਧ ਰਹੀ, ਰਾਜਨੀਤੀ 'ਚ ਕਹਿੰਦੇ ਸਾਰਾ ਕੁਝ ਜਾਇਜ਼ ਹੈ। ਸੋ ਇਸ ਲਈ ਕੱਲ ਦੀ ਦਿਨ ਭਰੇ ਚਰਚਾ ਰਹੀ ਪ੍ਰਵੀਨ ਜੀ ਕਿ ਜਿਹੜੀ ਈਡੀ ਹੈ ਉਹ ਭਾਜਪਾ ਦੇ ਲਈ ਚੁਣੌਤੀਆਂ ਖਤਮ ਕਰ ਰਹੀ ਹੈ ਚੋਣਾਂ ਤੋਂ ਪਹਿਲਾਂ। ਜੀ ਜੀ ਸ਼ਰਮਾ ਜੀ, ਲੋਕਾਂ ਲਈ ਲੜਨ ਵਾਸਤੇ ਵੀ ਤਾਂ ਕਿਰਦਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਨਾ। ਇੱਕ ਪਾਸੇ ਆਪਾਂ ਅਕਸਰ ਚਰਚਾ ਕਰਦੇ ਹਾਂ ਏਜੰਸੀਆਂ ਦੇ ਸਿਆਸੀਕਰਨ ਦੀ, ਹੁਣ ਜੇ ਕਾਂਗਰਸ ਨਹੀਂ ਦੇਖਿਆ ਜਾਵੇ ਤਾਂ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣ ਵਾਲੀ ਗੱਲ ਇੱਥੇ ਹੋ ਜਾਂਦੀ ਹੈ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਪਿੰਜਰੇ ਦਾ ਤੋਤਾ ਇਹ ਸ਼ਬਦ ਕਾਂਗਰਸ ਵੇਲੇ ਹੀ ਆਏ ਸੀ ਨਾ ਸੁਪਰੀਮ ਕੋਰਟ ਕੰਨਿਓ। ਬਿਲਕੁਲ ਬਿਲਕੁਲ ਬਿਲਕੁਲ। ਤੇ ਇੱਕ ਜਦੋਂ ਲੋਕਾਂ ਨੂੰ ਇਮੋਸ਼ਨਲ ਕਰ ਲਿਆ, ਤੁਸੀਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਵਿੱਢਣੀ ਹੈ, ਉਦੋਂ ਫਿਰ ਲੋਕ ਇਮੋਸ਼ਨ ਦੇ ਵਿੱਚ ਕਹਿੰਦੇ ਕਿ ਇਹ ਜਿਹੜਾ ਹੋ ਰਿਹਾ ਜਾਇਜ਼ ਹੈ। ਹਾਲਾਂਕਿ ਹੋ ਕਿਸ ਤਰੀਕੇ ਨਾਲ ਰਿਹਾ ਇਹ ਕਦੇ ਬਹਿਸ ਦਾ ਵਿਸ਼ਾ ਨਹੀਂ ਬਣਦਾ ਉਹ, ਕਿਉਂਕਿ ਨਹੀਂ ਬਣਦਾ। ਹਾਂਜੀ, ਇੱਕ ਹੁੰਦਾ ਭ੍ਰਿਸ਼ਟਾਚਾਰ ਨਾਲ ਲੜਨ ਦਾ ਤਰੀਕਾ, ਇੱਕ ਹੁੰਦਾ ਵਿਰੋਧੀਆਂ ਨੂੰ ਦਰੜਨ ਦਾ ਤਰੀਕਾ, ਇੱਕ ਹੁੰਦਾ ਹਾਂਜੀ ਇੱਕ ਹੁੰਦਾ ਕਿ ਕਾਨੂੰਨ ਤੋਂ ਉੱਪਰ ਇੱਕ ਵਿਅਕਤੀ ਵਿਸ਼ੇਸ਼ ਦਾ ਕੰਮ ਕਰਨ ਦਾ ਤਰੀਕਾ। ਸੋ ਇਹਨਾਂ ਸਾਰੇ ਤਰੀਕਿਆਂ 'ਚ ਫਰਕ ਹੈ ਜੀ। ਜਾਂਦੇ ਗੱਲ ਕਰੀਏ ਸ਼ਰਮਾ ਜੀ ਚੰਡੀਗੜ੍ਹ ਦੇ ਵਿੱਚ ਆਪਾਂ ਜਦੋਂ ਜਿੰਨੇ ਵਾਰ ਵੀ ਆਪਾਂ ਚਰਚਾ ਕੀਤੀ ਹੈ, ਕਾਂਗਰਸ ਤੇ ਆਪ ਦੇ ਲਿਹਾਜ਼ ਤੋਂ ਉਹਨਾਂ ਦੀ ਰਾਜਨੀਤੀ ਦੇ ਲਿਹਾਜ਼ ਤੋਂ ਚਰਚਾ ਹੁੰਦੀ ਹੈ। ਚੰਡੀਗੜ੍ਹ ਦੀ ਮੇਅਰ ਦੀ ਕੁਰਸੀ ਦੇ ਲਈ ਕਹਿੰਦੇ ਅੱਜ ਹੋਣੀ ਹੈ ਮਹਾਂਭਾਰਤ। ਬਿਲਕੁਲ ਪ੍ਰਵੀਨ ਜੀ, ਇਸ ਵਾਰ ਪੂਰੀ ਤਿਆਰੀ ਪ੍ਰਸ਼ਾਸਨ ਨੇ ਵੀ, ਪੁਲਿਸ ਨੇ ਵੀ ਕਰ ਲਈ ਹੈ। ਤੇ ਜਿਹੜੇ ਚੋਣ ਇੰਚਾਰਜ ਸਾਹਿਬ ਪਿਛਲੀ ਵਾਰ ਬਿਮਾਰ ਸੀ, ਕਹਿੰਦੇ ਮੈਂ ਠੀਕ ਹਾਂ ਜੀ, ਵੋਟਾਂ ਅੱਜੇ ਪੈਣਗੀਆਂ। ਠੀਕ ਹੈ ਜੀ। ਸੋ ਅੱਜ ਬਕਾਇਦਾ ਤੌਰ ਤੇ ਰੋਪੜ ਤੋਂ ਤੁਰਨਾ ਹੈ ਆਪ ਵਾਲਿਆਂ ਨੇ, ਤੇ ਉਹਨਾਂ ਨੂੰ ਨਾਲ ਰਲਣਾ ਕਿ ਕਾਂਗਰਸੀਆਂ ਨੇ, ਤੇ ਇੱਧਰ ਪੰਚਕੂਲੇ ਤੋਂ ਤੁਰਨਾ ਹੈ ਭਾਜਪਾ ਵਾਲਿਆਂ ਨੇ। ਤੇ ਪਰ ਪੁਲਿਸ ਕੱਲ ਦੀ ਕਹਿੰਦੇ ਉਹਨਾਂ ਨੂੰ ਸੁਰੱਖਿਆ ਦੇਣ ਦੇ ਲਈ ਘਰੋਂ ਘਰੀ ਜਾ ਕੇ ਆਈ ਹੈ, ਤੇ ਕੋਈ ਵੀ ਐਮਪੀ ਘਰੇ ਨਹੀਂ ਮਿਲਿਆ। ਜੀ ਜੀ ਜੀ। ਤੇ ਪੁਲਿਸ ਸਾਰਿਆਂ ਦੀ ਕੰਪਲੀਟ ਚੱਕੀ ਫਿਰਦੀ ਹੈ ਕਿ ਲਾਪਤਾ ਨੇ ਜੀ ਸਾਰੇ ਐਮਪੀ ਚੰਡੀਗੜ੍ਹ ਪੁਲਿਸ। ਸੋ ਪਰ ਮਤਲਬ ਉਹਨਾਂ ਨੂੰ ਹਦਾਇਤ ਹੋ ਗਈ ਹੈ ਕਿ ਤੁਸੀਂ ਕਿਸੇ ਸੁਰੱਖਿਆ ਗਾਰਡ ਨੂੰ, ਕਿਸੇ ਰਿਸ਼ਤੇਦਾਰ ਨੂੰ, ਕਿਸੇ ਨੇੜਲੇ ਨੂੰ ਨਾਲ ਲੈ ਕੇ ਨਹੀਂ ਆਉਣਾ ਅੰਦਰ, ਸਿਰਫ ਐਮਸੀ ਜਾਣਗੇ। ਠੀਕ ਹੈ ਜੀ। ਸੋ ਅੱਜ ਇੱਕ ਪਾਸੇ ਇੰਡੀਆ ਗੱਠਜੋੜ ਦੀ ਕੀ ਸਥਿਤੀ ਰਹੂਗੀ ਉਸ ਨੂੰ ਲੈ ਕੇ ਉਹਦੀ ਪਹਿਲੀ ਤਸਵੀਰ ਸਾਹਮਣੇ ਆ ਸਕਦੀ ਹੈ। ਪਹਿਲਾ ਰੁਝਾਨ ਇੰਡੀਆ ਗੱਠਜੋੜ ਦਾ ਕਹਿੰਦੇ ਇੱਥੋਂ ਸਾਹਮਣੇ ਆਉਣਾ, ਤੇ ਇਹਨੇ ਕਾਫੀ ਕੁਝ ਤੈਅ ਕਰਨਾ, ਕਿਉਂਕਿ ਕੇਜਰੀਵਾਲ ਪਿਛਲੇ ਦਿਨੀ ਹਰਿਆਣੇ 'ਚ ਰੈਲੀ ਕਰਦੇ ਕਹਿ ਗਏ ਕਿ ਹਾਂਜੀ ਅਸੀਂ ਹਰਿਆਣੇ ਦੇ ਵਿੱਚ ਲੋਕ ਸਭਾ ਚੋਣਾਂ ਸ਼ੇਅਰਿੰਗ ਤਹਿਤ ਲੜਾਂਗੇ, ਜਿਹੜੀਆਂ ਦੂਸਰੀਆਂ ਚੋਣਾਂ ਆਉਣੀਆਂ ਵਿਧਾਨ ਸਭਾ ਇਕੱਲਿਆਂ ਲੜਾਂਗੇ। ਠੀਕ ਹੈ। ਇੱਧਰ ਇੰਚਾਰਜ ਕਾਂਗਰਸ ਦੇ ਕਹੀ ਜਾਂਦੇ ਆ ਕਿ ਭਗਵੰਤ ਮਾਨ ਦੇ ਕਹਿਣ ਨਾਲ ਕੁਛ ਨਹੀਂ ਹੁੰਦਾ, ਕੇਜਰੀਵਾਲ ਫੈਸਲਾ ਕਰਨਗੇ। ਇਹਦਾ ਮਤਲਬ ਉਹ ਵੀ ਅਜੇ ਵੀ ਇਸ ਦੌਰ 'ਚ ਹੈਗੇ ਕਿ ਸੀਟਾਂ ਅਸੀਂ ਵੰਡ ਖੰਡ ਲਾਂਗੇ। ਜੇ ਇਹ ਕਾਮਯਾਬ ਰਿਹਾ ਇਹਨਾਂ ਦਾ ਫਾਰਮੂਲਾ, ਫਿਰ ਇਸ ਫਾਰਮੂਲੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਅੱਗੇ ਵੱਧ ਸਕਦੀ ਹੈ, ਖਾਸ ਕਰ ਉੱਤਰੀ ਭਾਰਤ ਦੇ ਇਹਨਾਂ ਖਿੱਤਿਆਂ ਦੇ ਵਿੱਚ, ਇਹਨਾਂ ਸੂਬਿਆਂ ਦੇ ਵਿੱਚ। ਸੋ ਇੱਥੇ ਅੱਜ ਦੀ ਤਰੀਕ 'ਚ 20 ਵੋਟਾਂ ਹੈਗੀਆਂ ਨੇ ਉਹਨਾਂ ਕੋਲ, ਤੇ ਦੂਏ ਪਾਸੇ 15 ਹੀ ਨੇ, ਤੇ 35 ਵੋਟਾਂ ਇਹ ਨੇ, ਤੇ 36ਵੀਂ ਵੋਟ ਅਕਾਲੀ ਦਲ ਦੇ ਇੱਕ ਉਮੀਦਵਾਰ ਦੀ ਹੈ। ਤੇ ਅਕਾਲੀ ਦਲ ਵਾਲੇ ਨੋਟਾਂ ਦੀ ਮੰਗ ਕਰ ਰਹੇ ਸੀ, ਤੇ ਕਹਿੰਦੇ ਜੇ ਨੋਟਾਂ ਨਾ ਹੋਇਆ ਤਾਂ ਮੈਂ ਤਾਂ ਬਾਈਕਾਟ ਕਰੂੰਗਾ। ਠੀਕ ਹੈ ਜੀ। ਮੈਂ ਨਹੀਂ ਪਾਉਂਦਾ, ਪਿਛਲੀ ਵਾਰੀ ਵੀ ਬਾਈਕਾਟ ਕਰ ਗਏ ਸੀ। ਪਰ ਭਾਜਪਾ ਇਹ ਮੰਨ ਕੇ ਚੱਲ ਰਹੀ ਅੱਜ ਦੀ ਤਰੀਕ ਕਿ ਸਾਡੇ ਕੋਲ 16 ਨੇ, ਅਕਾਲੀ ਦਲ ਵਾਲਾ ਸਾਨੂੰ ਪਾਊਗਾ। ਅੱਛਾ। ਤੇ 16 ਤੋਂ ਬਾਅਦ ਉਹ ਉਧਰੋਂ ਕਹਿੰਦੇ ਕਿ ਉਹ ਮੰਨ ਕੇ ਚੱਲ ਰਹੇ ਨੇ ਕਿ ਅਸੀਂ 4 ਵੋਟਾਂ ਕ੍ਰਾਸ ਕਰਾਉਣ 'ਚ ਕਾਮਯਾਬ ਹੋਵਾਂਗੇ। ਤੇ ਇੱਧਰ ਇਹ ਵੀ ਕਹਿ ਰਹੇ ਨੇ ਕਿ ਅਸੀਂ 1 ਵੋਟ ਹੋਰ ਉਹਨਾਂ ਦੀ ਕ੍ਰਾਸ ਕਰਾਉਣ 'ਚ ਕਾਮਯਾਬ ਹੋਵਾਂਗੇ। ਸੋ ਕਹਿੰਦੇ ਜੀ ਬੜੀ ਰਾਤ ਦੀ ਉਹਨਾਂ ਨੂੰ ਪੱਟੀ ਪੜਾਈ ਜਾ ਰਹੀ ਹੈ ਕਿ 5 ਮਿੰਟ ਲਾ ਲਿਓ, ਚਾਹੇ ਮੋਹਰ ਲਾਉਣ ਤੋਂ ਪਹਿਲਾਂ, ਟਿਕ ਲਾਉਣ ਤੋਂ ਪਹਿਲਾਂ, ਬੜੀ ਸ਼ਾਂਤੀ ਨਾਲ ਬੈਠ ਕੇ ਕਰਨਾ, ਕਾਹਲੀ ਨਹੀਂ ਕਰਨੀ, ਮਾੜੀ ਜੀ ਵੀ ਗੁੰਜਾਇਸ਼ ਨਹੀਂ ਛੱਡਣੀ। ਸੋ ਉਹ ਸਾਰੇ ਢੰਗ ਤਰੀਕੇ ਉਹਨਾਂ ਨੂੰ ਪਵਨ ਬਾਂਸਲ ਤੇ ਹੋਰ ਟੀਮ ਉਹਨਾਂ ਦੀ ਬੁਝਾਉਣ 'ਚ ਲੱਗੀ ਆ, ਕਿਉਂਕਿ ਕਾਂਗਰਸ ਲਈ ਵੀ ਮੁੜ ਕੇ ਵਾਪਸ ਪਰਤਣਾ ਇਹੀ ਕਰਾ ਦੇਖਿਆ ਉਹਨਾਂ ਨੂੰ। ਇਸ ਲਈ ਇਹਦੇ ਉੱਤੇ ਸਭ ਦੀ ਨਜ਼ਰ ਅੱਜ, ਬੇਸ਼ੱਕ ਇੱਕ ਸ਼ਹਿਰ ਦੇ ਮੇਅਰ ਦੀ ਚੋਣ ਹੈ, ਬਿਲਕੁਲ, ਮਤਲਬ ਕਿ ਇਸ ਨੂੰ ਲੋਕ ਸਭਾ ਚੋਣਾਂ ਦੇ ਵੱਲ ਇੰਡੀਆ ਗੱਠਜੋੜ ਦਾ ਚਿਹਰਾ ਮੋਹਰਾ ਵਜੋਂ ਵੀ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਦੁਪਹਿਰ ਤੱਕ ਇਹ ਫੈਸਲਾ ਆ ਜਾਣਾ ਜੀ ਕਿ ਚੰਡੀਗੜ੍ਹ 'ਚ ਮੇਅਰ ਕਿਸ ਦਾ। ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।